ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਗਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272525200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 7 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਦਿੱਲੀ ਦੀ ਰਾਜਨੀਤੀ ਤੋਂ। ਦਿੱਲੀ ਦੀ ਰਾਜਨੀਤੀ ਦੇ ਵਿੱਚ ਖਾਸੇ ਨਾਟਕ ਹੋਣੇ ਸੀ, ਖਾਸੀਆਂ ਸਿਆਸੀ ਚੀਜ਼ਾਂ ਜਿਹੜੀਆਂ ਨੇ ਉਹ ਉਥਲ ਪੁਥਲ ਹੋਣੀਆਂ ਸੀ ਜੇਕਰ ਕੇਜਰੀਵਾਲ ਨੂੰ ਜ਼ਮਾਨਤ ਮਿਲ ਜਾਂਦੀ, ਪਰ ਕਹਿੰਦੇ ਮਿਲਦਿਆਂ ਰਹੇਗੀ। ਬਿਲਕੁਲ ਪ੍ਰਵੀਨ ਜੀ, ਕੱਲ ਕੇਜਰੀਵਾਲ ਦੀ ਟੀਮ ਨੂੰ, ਉਹਨਾਂ ਦੇ ਵਕੀਲਾਂ ਨੂੰ, ਉਹਨਾਂ ਦੀ ਪਾਰਟੀ ਨੂੰ, ਖੁਦ ਅਰਵਿੰਦ ਕੇਜਰੀਵਾਲ ਨੂੰ ਪੂਰੀ ਉਮੀਦ ਸੀ ਕਿ ਅੱਜ ਮੈਨੂੰ ਜ਼ਮਾਨਤ ਮਿਲ ਜਾਣੀ ਹੈ ਜੀ। ਔਰ ਇਹ ਵੀ ਉਸ ਮੌਕੇ ਜਦੋਂ ਅਦਾਲਤ ਨੇ ਇਹ ਪੁੱਛ ਲਿਆ ਹੋਵੇ ਕਿ ਜੇ ਤੈਨੂੰ ਇਸ ਸ਼ਰਤ ਦੇ ਆਧਾਰ ਤੇ ਜ਼ਮਾਨਤ ਦੇ ਦੀ ਤਾਂ ਇਹ ਸ਼ਰਤ ਦਾ ਪਾਲਣ ਕਰੇਗਾ। ਉਸ ਤੋਂ ਬਾਅਦ ਤਾਂ ਪੂਰੀ ਆਸ ਜਾਗ ਗਈ ਸੀ ਕਿ ਹੁਣ ਜ਼ਮਾਨਤ ਮਿਲੀ ਖੜੀ ਆ। ਪਰ ਉਹ ਸਾਰੀ ਆਸ ਉਮੀਦ ਧਰੀ ਦੀ ਧਰੀ ਰਹਿ ਗਈ ਜਦੋਂ ਸੁਣਵਾਈ ਟਲ ਗਈ ਜੀ। ਹੋਇਆ ਕਿ ਕੱਲ ਅਦਾਲਤ ਦੇ ਵਿੱਚ ਜਦੋਂ ਇਸ ਮਸਲੇ ਤੇ ਸੁਣਵਾਈ ਸੀਗੀ, ਸੁਪਰੀਮ ਕੋਰਟ ਦੇ ਵਿੱਚ ਪਹੁੰਚੀ ਹੋਈ ਹੈ ਕਰਕੇ, ਹੈਨਾ, ਸੋ ਉਸ ਮਸਲੇ ਤੇ ਅੰਤਰਿਮ ਜ਼ਮਾਨਤ ਦੇ ਲਈ ਜਦੋਂ ਚਰਚਾ ਚੱਲੀ ਤਾਂ ਮਾਣਯੋਗ ਅਦਾਲਤ ਨੇ ED ਨੂੰ ਪੁੱਛਿਆ ਕਿ ਸ਼ਰਾਬ ਘੁਟਾਲੇ ਦੀ ਤਾਂ ਤੁਸੀਂ ਮਤਲਬ ਕਿ ਗੱਲ ਕਰਦੇ ਸੀਗੇ 100 ਕਰੋੜ ਦੀ, ਤੇ ਤੁਸੀਂ 1100 ਕਰੋੜ ਕਿਵੇਂ ਕਹੀ ਜਾਂਦੇ ਹੋ? ਅਸਲ 'ਚ ED ਨੇ ਕਿਹਾ ਕਿ ਸ਼ਰਾਬ ਘੁਟਾਲੇ ਦੇ ਵਿੱਚ 1100 ਕਰੋੜ ਦਾ ਲਾਭ ਹੋਇਆ ਜੀ। ਠੀਕ ਹੈ। ਤਾਂ ਇਸ 1100 ਕਰੋੜ ਦੇ ਲਾਭ ਦੇ ਉੱਤੇ ਮਾਣਯੋਗ ਅਦਾਲਤ ਨੇ, ਸੁਪਰੀਮ ਕੋਰਟ ਨੇ ਪੁੱਛਿਆ ਕਿ ਤੁਸੀਂ ਤਾਂ 100 ਕਰੋੜ ਦੀ ਗੱਲ ਕਰਦੇ ਸੀਗੇ, ਫਿਰ ਇਹ 1100 ਕਰੋੜ ਦਾ ਕਿੱਥੋਂ ਆ ਗਿਆ ਮਾਮਲਾ? ਤੇ ਉਸ ਤੇ ED ਕਹਿੰਦੀ ਕਿ ਜੀ ਇਹ ਸ਼ਰਾਬ ਨੀਤੀ ਦੇ ਰਾਹੀਂ ਜਿਹੜੀਆਂ ਸ਼ਰਾਬ ਕੰਪਨੀਆਂ ਨੂੰ ਫਾਇਦਾ ਹੋਇਆ, ਉਹ ਮੁਨਾਫਾ ਹੈ, ਉਹ ਵੀ ਤਾਂ ਇਹਦੇ ਵਿੱਚ ਸ਼ਾਮਲ ਹੈ ਨਾ। ਤੇ ਅਦਾਲਤ ਕਹਿੰਦੀ ਕਿ ਨਹੀਂ, ਸਾਰੇ ਤਰ੍ਹਾਂ ਦਾ ਮੁਨਾਫੇ ਨੂੰ ਤੁਸੀਂ ਅਪਰਾਧਕ ਕਮਾਈ ਨਹੀਂ ਕਹਿ ਸਕਦੇ, ਸੋ ਇਹਨੂੰ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਸ਼ਾਮਲ ਕਰ ਸਕਦੇ। ਫਿਰ ਅਦਾਲਤ ਨੇ ਇਸੇ ਗੱਲ ਤੇ ਪੁੱਛਿਆ ਕਿ ਕੇਜਰੀਵਾਲ ਦਾ ਨਾਮ ED ਨੂੰ ਪੁੱਛਿਆ ਕਿ ਪਹਿਲੀ ਵਾਰ ਕਦੋਂ ਆਇਆ ਸੀਗਾ ਸਾਹਮਣੇ ਜੀ। ਤੇ ਇਸ ਤੇ ED ਕਹਿੰਦੀ ਜੀ 23 ਫਰਵਰੀ 2023 ਨੂੰ ਮਤਲਬ ਇੱਕ ਬੁਰਫੀ ਬਾਬਾ ਕਿਹੜਾ ਉਹਨੇ ਇਹਦਾ ਨਾਂ ਲਿਆ ਸੀ ਕਹਿੰਦੇ। ਉਹ ਤੋਂ ਬਾਅਦ ਫਿਰ ਅਦਾਲਤ ਕਹਿੰਦੀ ਫਿਰ ਤੁਸੀਂ ਤਦ ਪੁੱਛਗਿੱਛ ਕਿਉਂ ਨਹੀਂ ਕੀਤੀ? ਤੇ ED ਕਹਿੰਦੀ ਕਿ ਨਹੀਂ ਜੀ, ਜੇ ਅਸੀਂ ਜਦੇ ਚਲੇ ਜਾਂਦੇ ਪੁੱਛਗਿੱਛ ਕਰਨ, ਫਿਰ ਕਹਿਣਾ ਸੀ ਇਹ ਬਦਲਾਖੋਰੀ ਹੈ ਜੀ, ਫਿਰ ਕਹਿਣਾ ਸੀ ਇਹ ਸਰਕਾਰ ਦੇ ਵੱਲੋਂ ਹੈ ਜੀ। ਤੁਸ਼ਾਰ ਮਹਿਤਾ ਹੋਰੀ ED ਦੇ ਵਕੀਲ ਬਣ ਕੇ ਆਏ ਸੀ ਤੇ ਉਹਨਾਂ ਨੇ ਤਰਕ ਰੱਖੇ, ਕਹਿੰਦੇ ਜੀ ਇਸ ਲਈ ED ਤਾਂ ਜੀ ਤੱਥ ਇਕੱਠੇ ਕਰਦੀ ਰਹੀ, ਸਬੂਤ ਇਕੱਠੇ ਕਰਦੀ ਰਹੀ, ਤੇ ਸਬੂਤ ਇਕੱਠੇ ਕਰਨ ਤੋਂ ਬਾਅਦ ਅਸੀਂ ਪੁੱਛਗਿੱਛ ਕੀਤੀ ਹੈ ਜੀ। ਤੇ ਫਿਰ ਗ੍ਰਿਫਤਾਰੀ ਦੀ ਹਾਲਤ ਇਹ ਬਣ ਗਈ ਕਿ ਇਹਨਾਂ ਨੇ ਸਹਿਯੋਗ ਨਹੀਂ ਕੀਤਾ। ED ਕਹਿੰਦੀ ਕਿ ਜੇ ਸਹਿਯੋਗ ਕਰਦੇ ਸ਼ਾਇਦ ਅੱਜ ਗ੍ਰਿਫਤਾਰੀ ਹੁੰਦੀ ਉਹਨਾਂ ਦੀ। ਤੋ ਇਸ ਪਹਿਲੂ ਤੇ ਮਾਣਯੋਗ ਜੱਜ ਸਾਹਿਬ ਨੇ ਮਤਲਬ ਕਿਹਾ ਕਿ ਇਹ ਚੁਣੇ ਹੋਏ ਮੁੱਖ ਮੰਤਰੀ ਨੇ, ਠੀਕ ਹੈ, ਔਰ ਦੇਸ਼ 'ਚ ਚੋਣਾਂ ਨੇ ਤੇ ਚੋਣਾਂ ਦਾ ਸਮਾਂ ਹੈ, 5 ਸਾਲ ਬਾਅਦ ਚੋਣਾਂ ਆਉਂਦੀਆਂ, ਸੋ ਕੀ ਆਪਾਂ ਇਹਨਾਂ ਨੂੰ ਸ਼ਰਤਾਂ ਦੇ ਆਧਾਰ ਤੇ ਜ਼ਮਾਨਤ ਦੀ ਪ੍ਰੋਵੀਜ਼ਨ ਨਹੀਂ ਹੋ ਸਕਦੀ? ਸੋ ਇਸ ਗੱਲ ਦੇ ਉੱਤੇ ED ਦੇ ਵਕੀਲ ਨੇ ਕਿਹਾ ਕਿ ਨਹੀਂ ਸਰ, ਮਤਲਬ ਇਹ ਗੱਲਾਂ ਆਪਾਂ ਨੂੰ ਨਹੀਂ ਸ਼ੋਭਦੀਆਂ, ਆਪਣੇ ਲਈ ਤਾਂ ਸਾਰੇ ਅਪਰਾਧੀ ਬਰਾਬਰ ਨੇ ਨਾ, ਤੇ ਇਹ ਸਰ ਏਦਾਂ ਨਹੀਂ ਹੁੰਦਾ ਕਿ ਹਾਂ ਕੋਈ ਮੁੱਖ ਮੰਤਰੀ ਆ ਤਾਂ ਇਸ ਲਈ ਉਹਦੇ ਲਈ ਕੋਈ ਵੱਖਰੀ ਹੋਊਗੀ, ਕੀ ਨਹੀਂ ਸਕਦੀ। ਤੁਸੀਂ ਇਹਦੇ ਜ਼ਮਾਨਤ ਵਾਲਾ ਜਿਹੜਾ ਪੱਖ ਹੈ ਉਹ ਢਾਲ ਦਿਓ, ਕਿਉਂਕਿ ED ਨੇ ਕੇਜਰੀਵਾਲ ਦੇ ਵਕੀਲਾਂ ਨੂੰ ਜਾਂ ਕੇਜਰੀਵਾਲ ਨੂੰ ਇਸ ਹਵਾਲੇ ਨਾਲ ਸਵਾਲ ਕਰ ਲਿਆ ਸੀਗਾ ਕਿ ਜੇ ਅਸੀਂ ਮੰਨ ਲਓ ਅੰਤਰਿਮ ਜ਼ਮਾਨਤ ਦੇ ਦਿੰਦੇ ਹਾਂ ਤਾਂ ਇਹ ਗਰੰਟੀ ਲੈਂਦੇ ਹੋ ਕਿ ਤੁਸੀਂ ਸਰਕਾਰੀ ਕੰਮ 'ਚ ਦਖਲ ਨਹੀਂ ਕਰੋਗੇ? ਪਰ ਨਾ ਵੀ ਕਰਦੇ ਤਾਂ ਚੋਣ ਰੈਲੀਆਂ ਤਾਂ ਕਰਨੀਆਂ ਹੀ ਸੀ ਨਾ। ਹਾਂਜੀ, ਬਿਲਕੁਲ। ਸੋ ਇਸ ਹਵਾਲੇ ਨਾਲ ਮਤਲਬ ਕਿ ਕੀ ਇਹ ਉਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਮੌਕਾ ਮਿਲ ਸਕਦਾ ਹੁਣ? ਕੀ ਉਹ, ਕਿਉਂਕਿ ਦਿੱਲੀ ਦੇ ਵਿੱਚ ਲਾਸਟ ਤੋਂ ਪਹਿਲਾਂ ਇੱਕ ਜਿਹੜਾ 25 ਤਰੀਕ ਨੂੰ ਹੈ ਉਦੋਂ ਵੋਟਾਂ ਨੇ, ਸੋ ਇਸ ਲਈ ਇਹੀ ਜ਼ੋਰ ਲੱਗਿਆ ਹੋਇਆ ਕਿ ਜੇਕਰ ਉਹ ਤੋਂ ਪਹਿਲਾਂ ਪੰਜਾਬ ਔਰ ਦਿੱਲੀ ਤੋਂ ਪਹਿਲਾਂ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਤਾਂ ਫਿਰ ਆਮ ਆਦਮੀ ਪਾਰਟੀ ਲੱਗਦਾ ਕਿ ਸਾਡੇ ਬਾਰੇ ਨਿਆਰੇ ਹੋ ਸਕਦੇ ਆ। ਠੀਕ ਹੈ। ਤੇ ਇੱਧਰ ED ਦਾ ਇਹ ਜ਼ੋਰ ਲੱਗਿਆ ਪਿਆ ਕਿ ਉਹ ਤੋਂ ਪਹਿਲਾਂ ਜ਼ਮਾਨਤ ਨਾ ਮਿਲੇ।
ਸੋ ਇਸ ਪਹਿਲੂ ਤੇ ਮਾਨਯੋਗ ਜੱਜ ਸਾਹਿਬ ਨੂੰ ਫਿਰ ਈਡੀ ਦੇ ਵਕੀਲ ਕਹਿੰਦੇ ਕਿ ਨਹੀਂ ਸਰ, ਕਿ ਤੁਸੀਂ ਮਤਲਬ ਇਹ ਜ਼ਮਾਨਤ ਵਾਲੀ ਜਿਹੜੀ ਉਹ ਹੈ ਕਿ ਉਹਨੂੰ ਫਿਲਹਾਲ ਟਾਲ ਦਿਓ ਵਿਚਾਰ ਨੂੰ। ਠੀਕ ਹੈ। ਤੇ ਉਹ ਕਹਿੰਦੇ ਠੀਕ ਆ, ਅਸੀਂ ਸੁਣਵਾਈ ਉਹ ਟਾਲ ਦਿੰਦੇ ਆ ਜੀ। ਅੱਛਾ। ਤੇ ਹੁਣ ਇਹ ਸੁਣਵਾਈ ਟਲ ਗਈ, ਫੈਸਲਾ ਲਗਭਗ ਹੋ ਗਿਆ। ਉਹ ਇੱਕ ਤਰ੍ਹਾਂ ਕਹਿ ਸਕਦੇ ਹੋ ਰਾਖਵਾਂ ਵੀ ਹੈ, ਜਾਂ ਦੁਬਾਰਾ ਤੋਂ ਅੱਗੇ ਕੋਈ ਸਵਾਲ ਕਰਨਾ ਚਾਹੇਗੀ ਤਾਂ ਮਾਨਯੋਗ ਅਦਾਲਤ ਚ ਫਿਰ ਇਹਦੇ ਪਰ ਚਰਚਾ ਹੋਏਗੀ। ਸੋ ਹੁਣ 9 ਮਈ ਨੂੰ ਜਾ ਕੇ ਸਪਸ਼ਟ ਹੋਣਾ ਜੀ ਕਿ ਇਸ ਮਸਲੇ ਤੇ ਅੰਤਰੋਂ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ, ਜਾਂ ਅੱਗੇ ਕੁਝ ਕੀ ਪਹਿਲੂ ਆਉਂਦੇ ਨੇ। ਪਰ ਦੂਸਰੇ ਪਾਸੇ ਹੇਠਲੀ ਅਦਾਲਤ ਦੇ ਵਿੱਚ ਜਿੱਥੇ ਇਹਨਾਂ ਦਾ ਮਤਲਬ ਕਿ ਚੱਲ ਰਿਹਾ ਮਾਮਲਾ ਗ੍ਰਿਫਤਾਰੀ ਵਾਲਾ, ਉਸ ਹਵਾਲੇ ਨਾਲ ਨਿਆਇਕ ਹਿਰਾਸਤ ਦੇ ਵਿੱਚ ਕੱਲ ਸਮਾਂ ਮੁੱਕਣਾ ਸੀਗਾ 7 ਮਈ ਨੂੰ। ਸੋ ਉਹ ਵਾਧਾ 20 ਮਈ ਤੱਕ ਹੋ ਗਿਆ ਜੀ। ਠੀਕ ਹੈ ਜੀ। ਸੋ ਨਿਆਇਕ ਹਿਰਾਸਤ ਵਿੱਚ 20 ਮਈ ਤੱਕ ਵਾਧਾ ਹੋ ਗਿਆ, ਤੇ ਇੱਧਰ ਜ਼ਮਾਨਤ ਵਾਲੀ ਅਰਜ਼ੀ ਤੇ ਸੁਣਵਾਈ 9 ਤਰੀਕ ਨੂੰ ਆਉਣ। ਜੇਕਰ ਉਹ 20 ਮਈ ਤੱਕ ਜਾਂਦਾ ਤਾਂ ਫਿਰ ਉਸ ਤੋਂ ਬਾਅਦ 5 ਦਿਨ ਬਚਦੇ ਨੇ, ਤੇ 5 ਦਿਨਾਂ ਚੋਂ 23 ਤਰੀਕ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ ਦਿੱਲੀ ਦੇ ਵਿੱਚ। 23 ਮਈ ਨੂੰ ਮਤਲਬ ਕਿ ਚੋਣ ਪ੍ਰਚਾਰ ਬੰਦ ਹੋਊਗਾ, 25 ਮਈ ਨੂੰ ਵੋਟਾਂ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ, ਪੰਜਾਬ ਦੀ ਸਿਆਸਤ ਦਾ ਰੁਖ ਕਰੀਏ। ਸ਼ਰਮਾ ਜੀ ਕਹਿੰਦੇ ਅਕਾਲੀਆਂ ਵਾਲੀ ਚਾਲ ਚੱਲ ਕੇ ਕਾਂਗਰਸੀਆਂ ਤੋਂ ਟਿਕਟ ਲੈ ਕੇ ਸ਼ੇਰ ਸਿੰਘ ਘੁਬਾਇਆ ਜੀ। ਸ਼ੇਰ ਸਿੰਘ ਘੁਬਾਇਆ ਦੇਖਣ ਨੂੰ ਬੜੇ ਸਧਾਰਨ ਸਾਊ ਤੇ ਹੈ ਨਾ, ਮਤਲਬ ਆਮ ਵਿਅਕਤੀ ਲੱਗਦੇ ਨੇ, ਪਰ ਜਿਹੜੇ ਉਹਨਾਂ ਦੇ ਨੇੜਲੇ ਨੇ ਉਹ ਕਹਿੰਦੇ ਕਿ ਬੰਦਾ ਸਿਆਸੀ ਦਾ ਪੇਜ ਬਹੁਤ ਤਕੜੇ ਰੱਖਦਾ। ਕਹਿੰਦੇ ਕਿ ਗੁੱਜੀ ਮਾਰਨ ਦੀ ਮਹਾਰਤ ਰੱਖਦਾ। ਸ਼ੇਰ ਸਿੰਘ ਘੁਬਾਇਆ 2009 ਦੇ ਵਿੱਚ ਅਕਾਲੀਆਂ ਤੋਂ ਟਿਕਟ ਲੈ ਗਏ ਸੀ, ਲੋਕ ਸਭਾ ਹਲਕੇ ਤੋਂ ਇੱਥੋਂ। ਤੇ ਜਦੋਂ 2009 ਚ ਫਿਰੋਜ਼ਪੁਰ ਤੋਂ ਟਿਕਟ ਲਈ ਸੀ ਤਾਂ ਜੋਰਾ ਸਿੰਘ ਮਾਨ ਦੀ ਟਿਕਟ ਕੱਟ ਕੇ ਇਹਨਾਂ ਨੂੰ ਦਿੱਤੀ ਗਈ। ਤੇ ਅੱਜ ਇਹ ਕਾਂਗਰਸੀਆਂ ਤੋਂ ਟਿਕਟ ਲਿਆਏ ਤਾਂ ਇਹਨਾਂ ਦੇ ਸਾਹਮਣੇ ਜੋਰਾ ਸਿੰਘ ਮਾਨ ਹੋਰਾਂ ਦਾ ਮੁੰਡਾ ਹੁਣ ਉਮੀਦਵਾਰ ਹੈ। 2009 ਚ ਜਦੋਂ ਇਹਨਾਂ ਨੂੰ ਅਕਾਲੀਆਂ ਨੇ ਟਿਕਟ ਦਿੱਤੀ ਤੇ ਇਹਨਾਂ ਨੇ ਸੀਟ ਕੱਢ ਕੇ ਅਕਾਲੀਆਂ ਨੂੰ ਦਿੱਤੀ। 2012 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਦੌਰਾਨ ਸੁਖਬੀਰ ਬਾਦਲ ਜਲਾਲਾਬਾਦ ਆ ਗਏ, ਤੇ ਜਲਾਲਾਬਾਦ ਤੋਂ ਜਦੋਂ ਚੋਣ ਲੜੀ ਸੁਖਬੀਰ ਬਾਦਲ ਨੇ, ਤਦ ਕੁਝ ਅਕਾਲੀ ਲੀਡਰਾਂ ਨਾਲ ਖਾਸਾ ਗੁੱਸਾ ਗਿਲਾ ਹੋ ਗਿਆ ਇਹਦਾ, ਸ਼ੇਰ ਸਿੰਘ ਘੁਬਾਇਆ ਦਾ। ਠੀਕ ਆ। ਤੇ ਇਹਨਾਂ ਨੂੰ ਲੱਗਿਆ ਕਿ ਇਹ ਸਾਰੇ ਬੰਦੇ ਸੁਖਬੀਰ ਦੇ ਖਾਸ ਨੇ, ਮੈਨੂੰ ਟਿਕਟ ਨਹੀਂ ਲੈਣ ਦੇਣਗੇ 14 ਚ। ਤੇ ਇਹਨਾਂ ਕੋਲੇ ਕੰਸੂਆਂ ਆ ਗਈਆਂ ਕਿ ਵੀ 14 ਚ ਮੈਨੂੰ ਟਿਕਟ ਨਹੀਂ ਮਿਲ ਰਹੀ ਇੱਥੋਂ ਫਿਰੋਜ਼ਪੁਰ ਤੋਂ। ਤੇ ਸ਼ੇਰ ਸਿੰਘ ਘੁਬਾਇਆ ਨੇ ਆਪਣੇ ਰਾਏ ਸਿੱਖ ਭਾਈਚਾਰੇ ਦੇ ਆਪਣੇ ਨੁਮਾਇੰਦੇ ਇਕੱਠੇ ਕੀਤੇ ਤੇ ਆਪਣੇ ਕੁਝ ਸਮਰਥਕ ਇਕੱਠੇ ਕੀਤੇ। ਠੀਕ ਹੈ। ਉਹਨਾਂ ਨੂੰ ਲੈ ਕੇ ਉਸ ਦਿਨ ਬਠਿੰਡੇ ਚਲੇ ਗਏ, ਜਿਸ ਦਿਨ ਉੱਥੇ ਮਤਲਬ ਖੁੱਲਾ ਇਕੱਠ ਸੀਗਾ। ਤੇ ਖੁੱਲੇ ਇਕੱਠ ਚ ਉੱਥੇ ਗਏ ਤੇ ਸੁਖਬੀਰ ਬਾਦਲ ਹੋਰੀ ਉੱਥੇ ਸਾਰਿਆਂ ਨਾਲ ਗੱਲਬਾਤ ਕਰ ਰਹੇ ਸੀ, ਤੇ ਇਹਨਾਂ ਦੇ ਬੰਦਿਆਂ ਨੇ ਜਾ ਕੇ ਘੇਰਾ ਪਾ ਕੇ ਰੌਲਾ ਜਿਹਾ ਸ਼ੁਰੂ ਕਰਤਾ ਕਿ ਨਹੀਂ ਜੀ ਟਿਕਟ ਦਿਓ, ਇਹ ਤੇ ਟਿਕਟ ਦੇ ਹੱਕਦਾਰ ਨੇ, ਇਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ ਨਾ। ਤੇ ਜਦੋਂ ਐਂ ਜੇ ਰੌਲਾ ਪੈਣ ਲੱਗਿਆ, ਸੁਖਬੀਰ ਬਾਦਲ ਕਹਿੰਦੇ ਯਾਰ ਕੀ ਤੁਸੀਂ ਐਵੇਂ ਕਰੀ ਜਾਂਦੇ ਹੋ, ਇਹ ਸਾਡੇ ਐਮਪੀ ਸਾਹਿਬ ਨੇ ਤਾਂ। ਤੇ ਇਹ ਉੱਥੇ ਜਿੱਦਾਂ ਹੀ ਕਿਹਾ, ਇਹਨਾਂ ਨੇ ਜੈਕਾਰਾ ਛੱਡਤਾ। ਠੀਕ ਹੈ। ਹੁਣ ਉਹਨਾਂ ਨੇ ਤਾਂ ਨਜ਼ਰੀਆ ਸੀਗਾ ਗੱਲ ਟਾਲਣ ਦਾ ਕਿ ਇਹ ਤਾਂ ਸਾਡੇ ਐਮਪੀ ਨੇ ਯਾਰ, ਉਸ ਸਮੇਂ ਮੌਜੂਦਾ ਐਮਪੀ ਤਾਂ ਹੈਗੇ ਸੀ ਨਾ, ਤੇ ਤੁਸੀਂ ਏਦਾਂ ਨਾ ਕਰੋ, ਕਹਿੰਦੇ ਕਿ ਸਾਡੇ ਐਮਪੀ ਸਾਹਿਬ ਨੇ। ਇੰਨੀ ਗੱਲ ਕਹਿ ਕੇ ਇਹਨਾਂ ਨੇ ਜੈਕਾਰਾ ਛੱਡਿਆ ਤੇ ਉੱਥੇ ਚੁੱਪ ਕਰਕੇ ਆ ਗਏ। ਅੱਛਾ, ਵਾਹ। ਆ ਕੇ ਆਪਣੇ ਫਿਰੋਜ਼ਪੁਰ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਕਿ ਸੁਖਬੀਰ ਬਾਦਲ ਜੀ ਨੇ ਕਿਹਾ ਕਿ ਸਾਡੇ ਤਾਂ ਅਗਲੇ ਵੀ ਐਮਪੀ ਸਾਹਿਬ ਇਹੀ। ਉਹ ਅੱਛਾ, ਦੇਖ ਲਓ ਤੁਸੀਂ। ਹੈ ਬਸ। ਤੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਤਾ। ਹੁਣ ਅਕਾਲੀ ਦਲ ਲਈ ਮੁਸ਼ਕਲ ਹੋ ਗਈ ਕਿ ਹੁਣ ਜੇ ਟਿਕਟ ਨਹੀਂ ਦਿੰਦੇ ਤਾਂ ਮੁੱਦਾ ਬਣ ਜਾਣਾ। ਸੋ ਇਸ ਲਈ ਅਕਾਲੀ ਦਲ ਨੇ ਟਿਕਟ ਦੇਤੀ ਤੇ ਸ਼ੇਰ ਸਿੰਘ ਘੁਬਾਇਆ ਦੁਬਾਰਾ ਜਿੱਤ ਗਏ। ਹਾਂਜੀ ਹਾਂਜੀ, ਜਾਖੜ ਸਾਹਿਬ ਨੂੰ ਹਰਾਤਾ, ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣ ਗਏ। ਉਹ ਤੋਂ ਬਾਅਦ ਪਰਿਵਾਰ ਕਾਂਗਰਸ ਚਲਾ ਗਿਆ, ਮੁੰਡਾ ਉਧਰੋਂ ਟਿਕਟ ਲੈ ਗਿਆ, ਐਮਐਲਏ ਬਣ ਗਿਆ। ਤੇ 2019 ਵਾਲੀਆਂ ਲੋਕ ਸਭਾ ਚੋਣਾਂ ਚ ਫਿਰ ਇਹਨਾਂ ਨੂੰ ਟਿਕਟ ਮਿਲ ਗਈ ਕਾਂਗਰਸ ਵੱਲੋਂ। ਜਦੋਂ ਕਾਂਗਰਸ ਤੋਂ ਟਿਕਟ ਲਿਆਏ ਤਾਂ ਸੁਖਬੀਰ ਬਾਦਲ ਨੇ ਇੱਥੋਂ ਕਾਗਜ਼ ਭਰਤੇ ਤੇ ਮੁਕਾਬਲਾ ਸਿੱਧਾ ਹੋ ਗਿਆ। ਤੇ ਸੁਖਬੀਰ ਬਾਦਲ ਦੇ ਕਹਿੰਦੇ ਜੀ ਕੰਮਾਂ ਨੂੰ ਦੇਖਦਿਆਂ ਹੋਇਆਂ ਸਾਰਾ ਇਹ ਖੇਤਰ ਲਗਭਗ ਉਧਰ ਨੂੰ ਝੁਕ ਗਿਆ ਤੇ 2 ਲੱਖ ਦੇ ਗੇੜ ਦੇ 1,98,000 ਕੁਛ ਵੋਟਾਂ ਨਾਲ ਸਭ ਤੋਂ ਵੱਡੇ ਮਾਰਜਨ ਜੇਕਰ ਪੰਜਾਬ ਚ ਕੋਈ ਹਾਰਿਆ ਸੀਗਾ ਤਾਂ ਸ਼ੇਰ ਸਿੰਘ ਘੁਬਾਇਆ ਹਾਰੇ ਸੀ ਉਸ ਵਾਰ। ਸੋ ਹਾਰ ਗਏ ਤੇ ਪਰ ਕਾਂਗਰਸ ਟਿਕੇ ਰਹੇ। ਹੁਣ ਇਹ ਲੱਗਦਾ ਸੀਗਾ ਕਿ ਚਾਹੇ ਮੈਂ ਸੁਖਬੀਰ ਬਾਦਲ ਤੋਂ ਹਾਰਿਆ, ਪਰ ਤਾਂ ਵੀ ਪਾਰਟੀ ਇਹ ਸੋਚੂਗੀ ਇਹਦਾ ਹਾਰਿਆ ਹੋਇਆ ਕਿ ਸ਼ਾਇਦ ਮੈਨੂੰ ਟਿਕਟਾਂ ਮਿਲੇ। ਬਿਲਕੁਲ ਉੱਥੇ ਦਾਅਵੇਦਾਰ ਖਾਸੇ ਹੋਰ ਹੈਗੇ ਸੀਗੇ ਨਾ। ਹਾਂਜੀ ਹਾਂਜੀ। ਸੋ ਨਾਮ ਚੱਲਦੇ ਹੀ ਨੇ ਜਿਹੜੇ ਇੱਧਰ ਉੱਧਰ ਵੀ ਜਾਣ ਨੂੰ ਫਿਰਦੇ ਨੇ। ਸੋ ਇਸ ਲਈ ਸ਼ੇਰ ਸਿੰਘ ਘੁਬਾਇਆ ਨੇ ਬਿਲਕੁਲ ਉਹੀ ਫਾਰਮੂਲਾ 2014 ਵਾਲਾ ਜਿਹੜਾ ਅਕਾਲੀਆਂ ਚ ਚਾਲ ਚੱਲੀ ਸੀ, ਉਹੀ ਚਾਲ ਲਗਭਗ ਇੱਥੇ ਚੱਲੀ। 10 ਸਾਲਾਂ ਬਾਅਦ ਵੀ ਉਹੀ ਫਾਰਮੂਲਾ ਕੰਮ ਕਰ ਗਿਆ। ਗੁਰਦੁਆਰਾ ਸਾਹਿਬ ਚ ਪਾਠ ਕਰਾਇਆ, ਠੀਕ ਹੈ ਜੀ, ਅਰਦਾਸ ਕੀਤੀ ਤੇ ਕਹਿੰਦੇ ਜੀ ਚਲੋ ਜੀ ਆਪਾਂ ਨੂੰ ਕਾਂਗਰਸ ਨੇ ਟਿਕਟ ਦਾ ਇਸ਼ਾਰਾ ਕਰਤਾ, ਸੁਨੇਹਾ ਆ ਗਿਆ ਮੈਨੂੰ। ਬਾਜਵਾ ਸਾਹਿਬ ਨੇ ਕਹਿਤਾ ਕਿ ਪ੍ਰਚਾਰ ਕਰੋ, ਤੁਸੀਂ ਘਰੇ ਕਿਉਂ ਬੈਠੇ, ਟਿਕਟ ਤਾਂ ਤੁਹਾਡੀ ਆ, ਤੇ ਆਪਣਾ ਪ੍ਰਚਾਰ ਸ਼ੁਰੂ ਕਰਤਾ ਆਪੇ।
ਤੇ ਹੁਣ ਕਾਂਗਰਸ ਨੂੰ ਇਹ ਹੋ ਗਿਆ ਕਿ ਜੇ ਟਿਕਟ ਨਹੀਂ ਦਿੰਦੇ ਤਾਂ ਰਾਏ ਸਿੱਖ ਭਾਈਚਾਰਾ ਇਸ ਸੀਟ ਤੇ ਤਾਂ ਅਸਰ ਕਰੂਗਾ ਹੀ ਕਰੂਗਾ, ਫਿਰੋਜ਼ਪੁਰ ਤੇ ਆਲੇ ਦੁਆਲੇ ਲੁਧਿਆਣੇ ਤੱਕ ਮਾਰ ਕਰੂਗਾ, ਹੋਰ ਸੀਟਾਂ ਤੇ ਵੀ ਮਾਰ ਕਰੂਗਾ। ਸੋ ਇਸ ਲਈ ਭਾਈਚਾਰੇ ਦੀ ਨਾਰਾਜ਼ਗੀ ਔਰ ਪਾਰਟੀ ਦਾ ਇੱਕ ਵੱਡਾ ਲੀਡਰ ਜਿਹੜਾ ਤੁਰ ਪਿਆ ਹੋਵੇ ਉਹਨੂੰ ਉਸੇ ਨੂੰ ਚੁੱਪ ਕਰਕੇ ਦੇ ਦਿਓ। ਤੇ ਇਹਨਾਂ ਨੇ ਫਿਰ ਸ਼ੇਰ ਸਿੰਘ ਘੁਬਾਇਆ ਨੂੰ ਟਿਕਟ ਐਲਾਨਤੀ। ਸੋ ਟਿਕਟ ਤਾਂ ਮਿਲ ਗਈ ਹੁਣ ਘੁਬਾਇਆ ਤੇ ਘੁਬਾਇਆ ਨੇ ਬਿਲਕੁਲ ਉਸੇ ਚਾਲ ਨਾਲ ਟਿਕਟ ਲਈ ਹੈ ਜਿਹੜੀ ਚਾਲ ਅਕਾਲੀਆਂ ਸਮੇਂ ਚੱਲੀ ਸੀ। ਬਿਲਕੁਲ ਜੀ ਬਿਲਕੁਲ। ਦੇਖੋ ਇਹ ਜਿਹੀਆਂ ਤਿਕੜਮਬਾਜ਼ੀਆਂ ਤਾਂ ਦੇਖਣ ਚ ਪਰ ਉਹ ਲੱਗਦੇ ਨਹੀਂ ਵੀ ਏਡੇ ਤੇਜ਼ ਸਿਆਸਤਦਾਨ ਹੋਣਗੇ ਜਿਵੇਂ ਤੁਸੀਂ ਕਿਹਾ। ਤੇ ਅਗਲੀ ਗੱਲ ਕਰੀਏ ਆਪਾਂ ਪੰਜਾਬ ਦੀਆਂ 7 ਲੋਕ ਸਭਾ ਸੀਟਾਂ ਦੀ ਸ਼ਰਮਾ ਜੀ, ਜਿਹੜੀਆਂ ਅਤੀ ਸੰਵੇਦਨਸ਼ੀਲ ਨੇ ਤੇ ਉੱਥੇ ਕਹਿੰਦੇ ਦਾਰੂ ਸਿੱਕਾ ਤਾਂ ਪੂਰਾ ਹੀ ਚੱਲ ਸਕਦਾ। ਪ੍ਰਵੀਨ ਜੀ 2 ਸੀਟਾਂ ਅਜਿਹੀਆਂ ਨੇ ਜਿਹੜੀਆਂ ਕਹਿੰਦੇ ਕਿ ਮਤਲਬ ਸੰਵੇਦਨਸ਼ੀਲ ਨੇ ਤੇ 7 ਸੀਟਾਂ ਅਜਿਹੀਆਂ ਨੇ ਜਿਹੜੀਆਂ ਅਤੀ ਸੰਵੇਦਨਸ਼ੀਲ ਨੇ ਜੀ। ਹੁਣ 9 ਸੀਟਾਂ ਹੋ ਗਈਆਂ, 13 ਚੋਂ ਬਚਿਆ ਕੀ ਹੈ ਫਿਰ ਤੁਸੀਂ ਹਿਸਾਬ ਲਾ ਲਓ। 2 ਸੀਟਾਂ 'ਚ ਹੁਸ਼ਿਆਰਪੁਰ ਤੇ ਫਰੀਦਕੋਟ ਹੈ। ਫਰੀਦਕੋਟ ਤੋਂ ਕਰਮਜੀਤ ਅਨਮੋਲ ਤੇ ਹੰਸ ਰਾਜਾ ਉਹ ਸਾਹਮਣੇ ਨੇ। ਹੁਸ਼ਿਆਰਪੁਰ ਤੋਂ ਆਪਾਂ ਜੇ ਦੇਖੀਏ ਤਾਂ ਸੋਮ ਪ੍ਰਕਾਸ਼ ਹੋਰਾਂ ਦੀ ਧਰਮ ਪਤਨੀ ਨੂੰ ਭਾਜਪਾ ਨੇ ਮੁੜ ਕੇ ਟਿਕਟ ਦਿੱਤੀ ਆ। ਉਧਰੋਂ ਰਾਜਕੁਮਾਰ ਚੱਬੇਵਾਲ ਹੋਰੀ ਨੇ ਹਨਾ, ਉਧਰੋਂ ਠੰਡਲ ਹੋਰੀ ਨੇ। ਸੋ ਇਸ ਲਈ ਇਹ ਖਾਸੀ ਅਹਿਮ ਸੀਟ ਹੈ ਇੱਥੇ ਵੀ ਹਨਾ। ਤੇ ਇਹ ਕਾਂਗਰਸ ਨੇ ਵੀ ਜਾਮਨੀ ਗੋਮਰ ਹੋਰਾਂ ਨੂੰ ਟਿਕਟ ਦਿੱਤੀ ਹੈ। ਸੋ ਇਸ ਲਈ ਹੁਣ ਜਿਹੜੀਆਂ 7 ਅਤੀ ਸੰਵੇਦਨਸ਼ੀਲ ਨੇ ਉਹਨਾਂ ਦੇ ਵਿੱਚ ਕਹਿੰਦੇ ਕ੍ਰਾਈਟੇਰੀਆ ਚੋਣ ਕਮਿਸ਼ਨ ਨੇ ਇਸ ਨਜ਼ਰੀਏ ਤੋਂ ਰੱਖਿਆ ਕਿ ਜਿੱਥੇ ਸਾਬਕਾ ਮੁੱਖ ਮੰਤਰੀ ਲੜ ਰਿਹਾ, ਜਿੱਥੇ ਮੌਜੂਦਾ ਮੁੱਖ ਮੰਤਰੀ ਦਾ ਗੜ੍ਹ ਹੈ, ਜਿੱਥੇ ਸਾਬਕਾ ਉਪ ਮੁੱਖ ਮੰਤਰੀ ਦਾ ਗੜ੍ਹ ਹੈ, ਜਾਂ ਫਿਰ ਮਤਲਬ ਕਿ ਸਾਬਕਾ ਐਮਪੀ, ਮੌਜੂਦਾ ਮੰਤਰੀ, ਮੌਜੂਦਾ MLA, ਵੱਡੇ ਨਾਮੀ ਚਿਹਰੇ ਜਿੱਥੇ ਜਿੱਥੇ ਚੋਣ ਲੜ ਰਹੇ ਨੇ, ਜਿੱਥੇ ਫਸਵਾਂ ਮੁਕਾਬਲਾ ਲੱਗ ਰਿਹਾ ਤੇ ਉਸ ਸੀਟੇ ਵਿੱਚ ਉੱਥੇ ਤਣਾਅ ਵੀ ਹੈ, ਉੱਥੇ ਟਕਰਾਅ ਦਾ ਵੀ ਡਰ ਹੈ, ਉੱਥੇ ਕੋਈ ਫਸਾਦ ਹੋਣ ਦਾ ਵੀ ਡਰ ਹੈ, ਤੇ ਉੱਥੇ ਦਾਰੂ ਸਿੱਕਾ, ਪੈਸਾ ਧੇਲਾ, ਚਿੱਟਾ ਕਾਲਾ ਕੁਛ ਵੀ ਚੱਲ ਕੇ ਵੋਟਾਂ ਪਾਉਣ ਦੀ ਕਵਾਇਦ ਵੀ ਹੋ ਸਕਦੀ। ਇਸ ਲਈ ਇਹਨਾਂ ਸੀਟਾਂ ਦੇ ਉੱਤੇ ਨਜ਼ਰ ਰੱਖਣ ਦੇ ਲਈ 21 ਟੀਮਾਂ ਤਾਇਨਾਤ ਕੀਤੀਆਂ। ਠੀਕ ਹੈ ਜੀ। ਵੱਖੋ-ਵੱਖ ਮਤਲਬ ਕਿ ਵੱਖੋ-ਵੱਖ ਵਿਭਾਗਾਂ ਦੇ 21 ਅਧਿਕਾਰੀਆਂ ਨੂੰ ਮਿਲਾ ਕੇ ਟੀਮਾਂ ਬਣਾਈਆਂ ਹੋਈਆਂ। ਮਤਲਬ ਇੱਕ ਤਰ੍ਹਾਂ ਦੀਆਂ ਤੁਸੀਂ 21 ਏਜੰਸੀਆਂ ਕਹਿ ਸਕਦੇ ਹੋ। ਠੀਕ ਹੈ ਜੀ। ਕਿ ਪੰਜਾਬ ਪੁਲਿਸ ਤੋਂ ਇਲਾਵਾ, ਪੰਜਾਬ ਦੇ ਵੱਖੋ ਵਿਭਾਗਾਂ ਦੇ ਅਧਿਕਾਰੀਆਂ ਦੇ ਇਲਾਵਾ ਲਗਭਗ ਕੇਂਦਰ ਨਾਲ ਮਿਲਾ ਕੇ ਵੱਖ-ਵੱਖ 21 ਏਜੰਸੀਆਂ ਦੀਆਂ ਟੀਮਾਂ ਬਣਾਈਆਂ ਨੇ। ਉਹਨਾਂ ਚੋਂ ਵੀ ਬੰਦੇ ਲੈ ਕੇ, ਜਿਵੇਂ ਮੈਂ ਉਦਾਹਰਨ ਦੇ ਤੌਰ ਤੇ ਕਹਾਂ, ਇਸ ਦੇ ਵਿੱਚ ਮਤਲਬ ਪੰਜਾਬ ਪੁਲਿਸ ਹੈਗੀ, ਸਟੇਟ ਦੀ ਐਕਸਾਈਜ਼ ਵਿਭਾਗ ਹੈਗਾ, ਫਿਰ ਕੇਂਦਰੀ ਇਨਕਮ ਟੈਕਸ ਵਿਭਾਗ ਹੈਗਾ ਸਾਡਾ, ਨਾਰਕੋਟਿਕ ਕੰਟਰੋਲ ਬਿਊਰੋ ਹੈਗਾ, ਹੈਨਾ। ਇਸੇ ਤਰ੍ਹਾਂ ਫਿਰ CRPF, BSF ਹੈਗੀ ਹੈ ਨਾ। ਤੇ ਇਸੇ ਤਰ੍ਹਾਂ ਫਿਰ ਐਂਟੀ ਜਿਹੜੀ ਗੈਂਗਸਟਰ ਟਾਸਕ ਫੋਰਸ ਆ ਉਹਦੇ ਹੈਗੇ ਨੇ। ਸੋ ਕੋਈ ਲਗਭਗ ਅਜਿਹਾ ਛੱਡਿਆ ਨੀਗਾ ਵਿਭਾਗ, ਏਜੰਸੀਆਂ ਨੇ ਜਿਨ੍ਹਾਂ ਦੇ ਨੁਮਾਇੰਦੇ ਸ਼ਾਮਲ ਨਾ ਕੀਤੇ ਹੋਣ। ਤੇ ਨਾਕਿਆਂ ਦੇ ਉੱਤੇ ਵੀ, ਸ਼ਹਿਰਾਂ ਬਾਜ਼ਾਰਾਂ 'ਚ ਵੀ, ਗੱਡੀਆਂ ਤੇ ਵੀ, ਤੇ ਜਿੱਥੇ ਇਹਨਾਂ ਸਮਾਗਮ ਹੁੰਦੇ ਨੇ ਉੱਥੇ ਵੀ ਕੈਮਰੇ ਲੱਗੇ ਹੋਏ। ਹੁਣ ਇਹ ਜਿਹੜੀਆਂ 7 ਸੀਟਾਂ ਨੇ ਉਹਨਾਂ ਚੋਂ ਪਹਿਲੀ ਸੀਟ ਹੈ ਬਠਿੰਡਾ ਜੀ। ਤੇ ਉੱਥੇ ਆਪਾਂ ਦੇਖ ਸਕਦੇ ਹਾਂ ਕਿ ਖੁੱਡੀਆਂ ਹੋਰੀ ਵੀ ਨੇ ਤੇ ਉਹ ਬੀਬੀ ਖੁਦ ਹੈ ਬਾਦਲਾਂ ਵੱਲੋਂ ਜਿਹੜੀ ਤੀਜੀ ਵਾਰ MP ਬਣੀ ਹੋਈ ਹੈ। ਸੋ ਇਸ ਲਈ ਉਹ ਪੂਰੀ ਕੋਸ਼ਿਸ਼ ਹੈ ਕਿ ਚੌਥਾ ਮੈਂ ਰਿਕਾਰਡ ਪੈਦਾ ਕਰ ਲਵਾਂ। ਸੋ ਇਸ ਲਈ ਹਰਸਿਮਰਤ ਦੇ ਹਵਾਲੇ ਨਾਲ ਵੀ ਹੈ ਨਾ ਉਹ ਸੀਟ ਖਾਸੀ ਅਹਿਮ ਬਣੀ ਹੋਈ ਹੈ। ਇਸੇ ਤਰ੍ਹਾਂ ਸੰਗਰੂਰ ਮੁੱਖ ਮੰਤਰੀ ਸਾਹਿਬ ਹੋਰਾਂ ਦਾ ਆਪਣਾ ਗ੍ਰਹਿ ਹਲਕਾ ਤੇ ਉੱਥੋਂ ਮੀਤੇਰ ਤੇ ਸੁਖਪਾਲ ਖਹਿਰਾ ਦੇ ਹਵਾਲੇ ਨਾਲ ਇਹ ਸੀਟ ਖਾਸੀ ਤਨਾਲੀ ਹੈ। ਸਰਬਜੀਤ ਮਾਨ ਵੀ ਉਸੇ ਸੀਟ ਤੇ ਨੇ। ਸੋ ਇਸ ਲਈ ਇਹ ਸੀਟ ਖਾਸੀ ਉਸ ਨਜ਼ਰੀਏ ਤੋਂ ਦੇਖੀ ਜਾ ਰਹੀ ਹੈ। ਫਿਰ ਜਲੰਧਰ ਨੂੰ ਤੁਸੀਂ ਦਰਕਨਾਰ ਕਰ ਨਹੀਂ ਸਕਦੇ। ਇਸ ਵਾਰ ਸਭ ਤੋਂ ਹੌਟ ਸੀਟਾਂ ਦੇ ਵਿੱਚੋਂ ਇੱਕ ਬਣੀ ਹੋਈ ਹੈ ਜਲੰਧਰ ਸੀਟ। ਚਰਨਜੀਤ ਚੰਨੀ ਉੱਥੇ ਨੇ, ਪਵਨ ਟੀਨੂ ਨੇ, ਸ਼ਸ਼ੀਰ ਰਿੰਕੂ ਨੇ, ਹੈ ਨਾ। ਸੋ ਇਸੇ ਤਰ੍ਹਾਂ ਮਹਿੰਦਰ ਸਿੰਘ KP ਹੋਰੀ ਨੇ। ਸੋ ਖਾਸੀ ਨਾਮੀ ਗ੍ਰਾਮੀ ਵੱਡੇ ਚਿਹਰੇ ਨੇ ਉੱਥੇ। ਤੇ ਉੱਥੇ ਇਹ ਵੀ ਡਰ ਹੈ ਮਤਲਬ ਕਿ ਜਿਵੇਂ ਗਰੀਬ ਤਬਕਾ ਹੈਗਾ ਕਾਫੀ ਗਿਣਤੀ, ਉੱਥੇ ਕਿਤੇ ਖਰੀਦੋ ਫਰੋਖ ਦੇ ਨਾਂ ਤੇ ਕੋਈ ਖਿੱਚੋਤਾਣ ਨਾ ਹੋ ਜਾਵੇ ਘਰਾਂ 'ਚ। ਸੋ ਇਸ ਲਈ ਵੀ ਪਰ ਜਿਹੜੇ ਸਿਆਸੀ ਮਾਹਰ ਨੇ ਉਹਨਾਂ ਨੇ ਜਿਹੜੀ ਵੀ ਸੀਟ ਤੇ ਕਰਨੀ ਆ, ਕਿਹੜੀ ਸੀਟ ਤੇ ਨਹੀਂ ਚੱਲਦਾ, ਕਿਹੜੀ ਸੀਟ ਤੇ ਪੈਸਾ ਨਹੀਂ ਚੱਲਦਾ, ਕਿਹੜੀ ਸੀਟ ਤੇ ਦਾਰੂ ਸਿੱਕਾ ਨਹੀਂ ਚੱਲਦਾ, ਕੀ ਨਹੀਂ ਚੱਲਦਾ। ਹੁਣ ਇਹ ਚੋਣ ਕਮਿਸ਼ਨ ਦਾ ਕੈਮਰਾ ਉਧਰ ਨੂੰ ਨਹੀਂ ਘੁੰਮਦਾ ਜਾਂ ਕਿਹਦੇ ਕੰਨੀ ਘੁੰਮਣਾ ਹੈ, ਇਹ ਵੱਖਰੇ ਪਹਿਲੂ ਨੇ, ਪਰ ਹੁੰਦਾ ਤਾਂ ਸਾਰਾ ਕੁਛ ਹੈ ਨਾ। ਤੇ ਉਹ ਤੋਂ ਬਾਅਦ ਇਸੇ ਤਰ੍ਹਾਂ ਫਿਰ ਪਟਿਆਲਾ ਸੀਟ ਹੈ ਜੀ। ਪਟਿਆਲਾ ਸੀਟ ਵੀ ਮੌਜੂਦਾ ਮੰਤਰੀ ਵੀ ਲੜ ਰਹੇ ਨੇ, ਸਾਬਕਾ MP ਵੀ ਲੜ ਰਹੇ ਨੇ, ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਲੜ ਰਹੇ ਨੇ। ਸੋ ਪ੍ਰਨੀਤ ਕੌਰ ਗਾਂਧੀ ਹੋਰੀ, ਬਲਵੀਰ ਸਿੰਘ ਹੋਰੀ, ਸੋ NK ਸ਼ਰਮਾ ਹੋਰੀ, ਖਾਸੀ ਫਸਵੀਂ ਸੀਟ ਬਣੀ ਹੋਈ ਹੈ। ਤੇ ਇਸ ਲਈ ਉੱਥੇ ਵੀ ਚੋਣ ਕਮਿਸ਼ਨ ਲੱਗਦਾ ਕਿ ਅਤੀ ਸੰਵੇਦਨਸ਼ੀਲ ਹੈ। ਇਸੇ ਤਰ੍ਹਾਂ ਲੁਧਿਆਣਾ ਰਵਨੀਤ ਬਿੱਟੂ ਤੇ ਰਾਜਾ ਬੜਿੰਗ ਨੇ ਇਸ ਨੂੰ
ਖਾਸੀ ਹਾਈਪ ਤੇ ਲੈ ਗਿਆ। ਬੇਸ਼ੱਕ ਪੱਪੀ ਹੋਣੀ ਵੀ ਹੈਗੇ ਨੇ, ਬੇਸ਼ੱਕ ਹੋਰ ਪਾਰਟੀਆਂ ਦੇ ਉਮੀਦਵਾਰ ਵੀ ਹੈਗੇ ਨੇ, ਪਰ ਇਹ ਦੋ ਉਮੀਦਵਾਰਾਂ ਦਾ ਹੀ ਸਿੱਧਾ ਆਮੋ ਸਾਹਮਣਾ ਦੇਖਣ ਲੱਗ ਪਿਆ ਔਰ ਦੋ ਇੱਕੋ ਧਰਾਤਲ ਤੋਂ ਨੇ, ਇੱਕੋ ਧਿਰ ਚੋਂ ਨੇ, ਇਸ ਲਈ ਇਹ ਅਹਿਮ ਹੋ ਗਈ ਹੈ। ਫਿਰ ਅੰਮ੍ਰਿਤਸਰ ਸੀਟ ਹੈ, ਇਸ ਨੂੰ ਲੈ ਕੇ ਖਾਸਾ ਮਤਲਬ ਕਿ ਲੱਗ ਰਿਹਾ ਕਿ ਬਾਰਡਰ ਏਰੀਆ ਵੀ ਹੈ, ਪਿੰਡ ਵਾਲਾ ਖੇਤਰ ਵੀ ਹੈ। ਭਾਜਪਾ ਉਹੀ ਬਾਗੋ ਬਾਗ ਬਹੁਤ ਆ ਇਸ ਵਾਰ, ਹੈ ਨਾ, ਉਹਨੂੰ ਲੱਗ ਰਿਹਾ ਕਿ ਆਪਣਾ ਤਾਂ ਇੱਥੇ ਗੱਲ ਬਣੀ ਪਈ ਹੈ। ਸੋ ਇਸ ਲਈ ਅੰਮ੍ਰਿਤਸਰ ਸੀਟ ਤੇ ਵੀ ਕਾਫੀ ਪਹਿਲੂ ਹੈ ਤੇ ਇਸੇ ਤਰ੍ਹਾਂ ਗੁਰਦਾਸਪੁਰ ਵੀ। ਸੋ ਇੰਜ ਬਠਿੰਡਾ ਸੀਟ, ਪਟਿਆਲਾ ਸੀਟ, ਸੰਗਰੂਰ ਸੀਟ, ਗੁਰਦਾਸਪੁਰ ਸੀਟ, ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ, ਇਹ 7 ਅਜਿਹੀਆਂ ਲੋਕ ਸਭਾ ਸੀਟਾਂ ਨੇ ਜਿੱਥੇ ਲੱਗਦਾ ਹੈ ਕਿ ਕੁਝ ਵੀ ਹੋ ਸਕਦਾ ਹੈ। ਸੋ ਬਕਾਇਦਾ ਤੌਰ ਤੇ CCTV ਕੈਮਰੇ ਲਾਏ ਗਏ ਨੇ, ਬਕਾਇਦਾ ਤੌਰ ਤੇ ਗੱਡੀਆਂ ਨਾਲ ਲਾਈਆਂ ਗਈਆਂ ਨੇ, ਬਕਾਇਦਾ ਤੌਰ ਤੇ ਇੱਥੋਂ ਦੇ ਮੁੱਖ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਨਾਲ ਹਰ ਸਮਾਗਮ ਦੇ ਵਿੱਚ ਨਜ਼ਰ ਰੱਖਣ ਲਈ ਵੀਡੀਓਗ੍ਰਾਫੀ ਕਰਾਈ ਜਾ ਰਹੀ ਹੈ। ਸੋ ਇਸ ਪਹਿਲੂ ਦੇ ਉੱਤੇ ਨਜ਼ਰ ਹੈ ਤੇ ਵੋਟਰਾਂ ਨੂੰ ਵੀ ਅਪੀਲ ਕਰ ਰਹੇ ਨੇ ਕਿ ਭਾਈ ਸੁਚੇਤ ਰਹੋ, ਇੱਥੇ ਕਿਸੇ ਤਰ੍ਹਾਂ ਦੀ ਕੋਈ ਬਾਹਰੀ ਵਿਅਕਤੀ ਆ ਕੇ ਕੋਈ ਘਟਨਾ ਨਾ ਕਰੇ, ਕੁਝ ਹਰਕਤ ਨਾ ਕਰੇ। ਸੋ ਇਸ ਲਈ ਇਹ ਅਤੀ ਸੰਵੇਦਨਸ਼ੀਲ ਨੇ ਜੀ 7 ਹਲਕੇ, 2 ਨੇ ਸੰਵੇਦਨਸ਼ੀਲ ਨੇ ਜੀ 9 ਹਲਕਿਆਂ ਦੇ ਉੱਤੇ ਗਹਿਰੀ ਤੇ ਗੰਭੀਰ ਨਜ਼ਰ ਹੈ, ਜਿਹਦੇ ਵਿੱਚ ਵੱਖ-ਵੱਖ 21 ਏਜੰਸੀਆਂ ਦੇ ਨੁਮਾਇੰਦੇ ਤਾਇਨਾਤ ਕੀਤੇ ਹੋਏ ਨੇ। ਦੇਖੋ ਸ਼ਰਮਾ ਜੀ, ਗੱਲ ਇਹ ਆ ਵੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਹੈਵੀ ਵੇਟ ਕੈਂਡੀਡੇਟ ਨੇ ਸਾਰੇ ਹੀ 13 ਦੇ 13 ਲੋਕ ਸਭਾ ਹਲਕਿਆਂ ਦੇ ਵਿੱਚ, ਤਾਂ ਚਾਹੇ ਤੁਸੀਂ ਕਿਸੇ ਵੀ ਲਿਹਾਜ਼ ਦੇ ਨਾਲ ਦੇਖ ਲਓ, ਜਿਵੇਂ ਤੁਸੀਂ ਗਿਣੀਆਂ ਹੀ ਆ ਕਿ ਵੱਖ-ਵੱਖ ਚਿਹਰੇ ਦੱਸੇ ਆ ਸਾਰੇ ਤਫਸੀਲ ਦੇ ਨਾਲ। ਪਰ ਕੀ ਚੋਣ ਕਮਿਸ਼ਨ ਦੇ ਲਈ ਇੰਨੀ ਆਬਜ਼ਰਵੇਸ਼ਨ ਕਾਫੀ ਹੈ ਕਿ ਸੰਵੇਦਨਸ਼ੀਲ ਨੇ ਜਾਂ ਅਤੀ ਸੰਵੇਦਨਸ਼ੀਲ ਨੇ? ਇਹ ਚੀਜ਼ਾਂ ਨਾ ਵਾਪਰਨ, ਆਪਾਂ ਨੂੰ ਸਭ ਨੂੰ ਪਤਾ ਵਿਧਾਨ ਸਭਾ ਚੋਣਾਂ ਦੇ ਵਿੱਚ ਕੀ ਹੁੰਦਾ, ਸਰਪੰਚੀ ਦੀਆਂ ਚੋਣਾਂ ਦੇ ਵਿੱਚ ਕੀ ਹੁੰਦਾ, ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਕੀ ਹੁੰਦਾ, ਉਦੋਂ ਕਿਉਂ ਜਿਹੜੀ ਮਸ਼ੀਨਰੀ ਆ ਉਹ ਇੱਕ ਮੂਕ ਦਰਸ਼ਕ ਵਾਂਗ ਕੰਮ ਕਰਦੀ ਹੈ ਜਾਂ ਸੱਤਾ ਧਾਰੀਆਂ ਕਰਨੀ? ਇਹ ਨਹੀਂ ਆ ਕਿ ਇਹ ਆਮ ਆਦਮੀ ਪਾਰਟੀ ਹੈ ਜਾਂ ਕਿਵੇਂ ਹੈ, ਹਰ ਮੂਕ ਦਰਸ਼ਕ ਹੁਣ ਵੀ ਮੂਕ ਦਰਸ਼ਕ ਹੈ। ਇਹ ਕਾਗਜ਼ਾਂ 'ਚ ਹੁੰਦਾ ਕਿ ਹਾਂ ਜੀ ਇਦਾਂ ਇਸ ਲਈ ਕਰਤਾ, ਹਾਂਜੀ ਹਾਂਜੀ, ਇਹ ਦਸਤਾਵੇਜ਼ੀ ਆਪਣੇ ਤੱਥ ਪੂਰੇ ਕੀਤੇ ਜਾਂਦੇ, ਆਪਣੀ ਡਿਊਟੀ ਨਿਭਾਉਣ ਦੇ ਕਾਗਜ਼ ਪੱਤਰ ਫਾਈਲਾਂ ਭਾਰੀ ਕੀਤੀਆਂ ਜਾਂਦੀਆਂ। ਹਾਂਜੀ ਹਾਂਜੀ, ਬਿਲਕੁਲ, ਜਿੱਥੇ ਜੋ ਚੱਲਣਾ ਸਭ ਪਤਾ ਸਾਰਿਆਂ ਨੂੰ। ਹਾਂਜੀ, ਇਹ ਇੱਕ ਮਤਲਬ ਨਾ ਇੱਕ ਪ੍ਰਚਲਿਤ ਦੀਆਂ ਖਬਰਾਂ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੀਆਂ ਅਕਸਰ ਹੀ ਪੜ੍ਹਦੇ ਰਹੇ ਆ ਤੇ ਸਾਲਾਂ ਤੋਂ ਹੀ ਪੜ੍ਹ ਰਹੇ ਆ, ਉਹਨਾਂ ਦਾ ਕੋਈ ਤਸਵੀਰ ਨਹੀਂ ਬਦਲੀ, ਨਾ ਉਹਨਾਂ ਦਾ ਮਜ਼ਮੂਨ ਬਦਲਿਆ, ਨਾ ਉਹਨਾਂ ਦੀ ਕੋਈ ਦਿਸ਼ਾ ਬਦਲੀ ਹੈ, ਨਾ ਉਹਨਾਂ ਦਾ ਕੋਈ ਉਦੇਸ਼ ਬਦਲਿਆ। ਮਈ ਚੱਲ ਪਈ, ਮਈ ਜੂਨ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲਿਆ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ, ਜੇ ਕਿਸ਼ਤੀ ਤੇ ਪਾ ਦੇਣਗੇ ਫੋਟੋ। ਅੱਜ ਤੱਕ ਉਹ ਕਿਸ਼ਤੀ ਨਹੀਂ ਪਤਾ ਲੱਗਿਆ ਵੀ ਕਿੱਥੇ ਚੱਲਦੀ ਹੈ ਤੇ ਕਿਹਦਾ ਜਾਇਜ਼ਾ ਲਿਆ, ਬਾਅਦ ਚ ਪਿੰਡ ਡੁੱਬ ਜਾਂਦੇ, ਆਪਾਂ ਆਈ ਵਾਰ ਵੇਖਦੇ ਹਨਾ। ਬਿਲਕੁਲ ਠੀਕ ਹੈ। ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਇੰਨੀ ਦਾਰੂ, ਇੰਨੀ ਲਾਹਣ ਫੜੀ ਗਈ ਤੇ ਇੰਨੀ ਰਕਮ ਫੜੀ ਗਈ, ਇਹ ਨਹੀਂ ਪਤਾ ਲੱਗ ਅੱਜ ਤੱਕ ਚੋਣ ਅਧਿਕਾਰੀਆਂ, ਲੋਕਾਂ ਨੂੰ ਪਤਾ, ਇਹ ਨਹੀਂ ਪਤਾ ਲੱਗਿਆ ਚੋਣ ਅਧਿਕਾਰੀਆਂ ਨੂੰ ਵੀ ਕਿੰਨਾ ਪੈਸਾ ਜਿਹੜਾ ਵੰਡਿਆ ਗਿਆ, ਹੋਰ ਕਿੰਨੇ ਗੈਰ ਕਾਨੂੰਨੀ ਕੰਮ ਹੋਏ ਨੇ। ਸੋ ਇਹ ਹਾਂਜੀ ਪ੍ਰਵੀਨ ਜੀ, ਮੰਡੀਆਂ ਵਾਲਾ ਮਸਲਾ, ਮੰਡੀਆਂ ਹਰ 6 ਮਹੀਨੇ ਬਾਅਦ ਮੰਡੀਆਂ ਆਉਂਦੀਆਂ ਤੇ ਮੰਡੀਆਂ ਤੋਂ ਪਹਿਲਾਂ ਅਧਿਕਾਰੀਆਂ ਦਾ ਬਿਆਨ ਆਉਂਦਾ ਕਿ ਜੀ ਬੈਠਕ ਕਰ ਲਈ, ਖਰੀਦ ਦੀ ਤਿਆਰੀ ਹੋ ਗਈ, ਪੁਖਤਾ ਪ੍ਰਬੰਧ, ਨਾ ਵਾਰਦਾ ਨਾ ਪੂਰਾ ਹੁੰਦਾ, ਨਾ ਪੀਣ ਵਾਲਾ ਪਾਣੀ ਮਿਲਦਾ ਕਿਸਾਨਾਂ ਨੂੰ, ਨਾ ਫੜ ਸਾਫ਼ ਹੁੰਦੇ ਨੇ। ਸੋ ਇਹ ਆਪਾਂ ਸਾਰੇ ਕੁਝ ਜਾਣਦੇ ਹਾਂ। ਕੈਸੇ ਪ੍ਰਬੰਧ ਤੁਸੀਂ ਕਹਿੰਦੇ ਹੋ, ਖਰੀਦ ਪ੍ਰਬੰਧਾਂ ਨੂੰ ਲੈ ਕੇ ਲਿਆ ਜਾਇਜ਼ਾ ਤੇ ਕੀਤੇ ਪੁਖਤਾ ਪ੍ਰਬੰਧ, ਜਾਂ ਮੁੱਖ ਮੰਤਰੀ ਲਈ ਮੀਟਿੰਗ, ਕੈਬਨਿਟ ਮੰਤਰੀ ਨੇ ਉਹੀ 10 ਦਿਨ ਵੀ ਲੰਘਦੇ, ਉਸ ਕਿਸਾਨ ਵਿਚਾਰੇ ਉੱਥੇ ਉਹਨਾਂ ਪ੍ਰਬੰਧਾਂ ਨੂੰ ਲੈ ਕੇ ਸਿਆਪਾ ਕਰਦੇ ਆ ਸਰਕਾਰ ਦਾ ਜੀ। ਤੇ ਇਹ ਤੁਸੀਂ ਦੱਸਿਆ, ਲੁਧਿਆਣੇ ਦਾ ਜ਼ਿਕਰ ਕੀਤਾ ਬਈ ਜੀ ਤੁਸੀਂ, ਕਹਿੰਦੇ ਕਾਂਗਰਸੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੇ ਤਰੀਕਾਂ ਤਾਂ ਜਾਰੀ ਕਰਤੀਆਂ, ਪਰ ਪ੍ਰਧਾਨ ਸਾਹਿਬ ਛੱਡਤੇ ਆ ਜੀ ਇਹਨਾਂ ਵਿੱਚੋਂ। ਪ੍ਰਵੀਨ ਜੀ, ਬਿਲਕੁਲ, ਕਾਂਗਰਸ ਨੇ ਕੱਲ ਲਿਸਟ ਜਾਰੀ ਕੀਤੀ ਕਿ ਸਾਡਾ ਆਹ ਉਮੀਦਵਾਰ ਇੰਨੀ ਤਰੀਕ ਨੂੰ ਨਾਮਜ਼ਦਗੀਆਂ ਭਰੂਗਾ, ਉਹ 'ਚ ਰਾਜਾ ਵੜਿੰਗ ਦਾ ਨਾਮ ਨਹੀਂ ਆਇਆ। ਠੀਕ ਹੈ ਜੀ। ਤੇ ਇਹ ਤੋਂ ਸਾਰਾ ਮੀਡੀਆ ਵੀ ਹੈਰਾਨ ਆ ਕਿ ਕਾਂਗਰਸੀ ਲੀਡਰ ਵੀ ਸਾਨੂੰ ਫੋਨ ਕਰਕੇ ਪੁੱਛੀ ਜਾਂਦੇ ਨੇ ਕਈ ਤਾਂ ਕਿ ਬਾਈ ਜੀ ਆਹ ਕੀ ਹੋ ਗਿਆ, ਕੀ ਕਰ ਸਕਦਾ ਜੀ ਇਹਦਾ, ਹਨਾ। ਸੋ ਇਸ ਲਈ, ਪਰ ਕੱਲ ਪਹਿਲਾ ਦਿਨ ਸੀਗਾ, ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ। 14 ਮਈ ਤੱਕ ਨਾਮਜ਼ਦਗੀਆਂ ਹੋਣੀਆਂ ਨੇ ਤੇ ਉਸ ਤੋਂ ਬਾਅਦ ਫਿਰ ਮਤਲਬ ਕਿ 15 ਤੱਕ ਕਾਗਜ਼ਾਂ ਦੀ ਜਾਂਚ ਪੜਤਾਲ ਹੈ ਤੇ 17 ਤੱਕ ਨਾਮ ਵਾਪਸ ਲਏ ਜਾ ਸਕਦੇ ਤੇ ਫਿਰ 1 ਜੂਨ ਨੂੰ ਵੋਟਾਂ ਨੇ। ਸੋ ਇਹਦੇ ਲਈ ਇੱਕ ਪਹਿਲੂ ਇਹ ਵੀ ਹੈ ਕਿ ਆਜ਼ਾਦ ਉਮੀਦਵਾਰ ਜਿਹੜੇ ਖੜੇ ਹੋਣਗੇ, ਕੱਲ 13 ਉਮੀਦਵਾਰਾਂ ਨੇ 15 ਨਾਮਜ਼ਦਗੀਆਂ ਭਰਤੀਆਂ ਜੀ ਪੰਜਾਬ ਦੇ ਵਿੱਚ। ਠੀਕ ਹੈ ਜੀ, ਪਹਿਲੇ ਦਿਨ ਹੈ ਨਾ। ਤੇ ਉਹਦੇ ਵਿੱਚ ਜ਼ਿਆਦਾਤਰ ਆਜ਼ਾਦ ਨੇ, 1-2 ਕਮਿਊਨਿਸਟ ਪਾਰਟੀਆਂ ਦੇ ਨਾਲ ਹੈਗੀਆਂ, ਕਾਮਰੇਡ ਪਾਰਟੀਆਂ ਦੇ ਨਾਲ ਉਹਨਾਂ ਨੇ ਭਰੀ ਹੈ। ਸੋ ਜ਼ਿਆਦਾਤਰ ਆਜ਼ਾਦ ਉਮੀਦਵਾਰ ਨੇ। ਆਜ਼ਾਦ ਉਮੀਦਵਾਰਾਂ ਦੀ ਇਸ ਵਾਰ 190 ਦੇ ਕਰੀਬ ਚੋਣ ਨਿਸ਼ਾਨ ਰੱਖੇ ਗਏ ਨੇ। ਠੀਕ ਹੈ ਜੀ, ਜਿਨ੍ਹਾਂ ਦੇ ਵਿੱਚ ਜਰਾਬਾਂ ਦਾ ਜੋੜਾ ਵੀ ਹੈ, ਚੱਪਲਾਂ ਵੀ ਨੇ, ਡਸਟਬਿਨ ਵੀ ਹੈ, ਚੂੜੀਆਂ ਵੀ ਨੇ, ਹੈਨਾ, ਸੋਫਾ ਸੈੱਟ ਵੀ ਹੈ, ਸੋ 40 ਕੇਤਲੀ ਵੀ ਹੈ। ਸੋ ਏਦਾਂ ਦੀਆਂ ਖਾਸੀਆਂ ਚੀਜ਼ਾਂ, ਪੈਟਰੋਲ ਪੰਪ ਵੀ ਹੈ। ਸੋ ਇਹ ਚੀਜ਼ਾਂ ਰੱਖੀਆਂ ਗਈਆਂ ਨੇ ਕਿ ਇਹਨਾਂ ਦੇ ਵਿੱਚੋਂ ਕੋਈ 3 ਭਰਨੇ ਆ ਉਹਨਾਂ ਨੇ ਆਪਣੇ ਫਾਰਮ 'ਚ, ਫਿਰ ਉਹਨਾਂ 3 ਚੋਂ ਕੋਈ ਇੱਕ ਅਲਾਟ ਉਹਨਾਂ ਨੂੰ ਹੋ ਜਾਣਾ ਜੀ। ਸੋ ਇਹ ਉਹਨਾਂ ਲਈ ਵੀ ਪ੍ਰਬੰਧ ਕੀਤਾ ਗਿਆ। ਪਰ
ਜਿਹੜੀ ਹੁਣ ਕਾਂਗਰਸੀਆਂ ਦੀ ਸੂਚੀ ਆਈ ਆ ਉਹਦੇ ਵਿੱਚ ਬਿਲਕੁਲ ਜੀ ਤਰੀਕਾਂ ਆ ਗਈਆਂ। ਉਹ 'ਚ ਇੱਕ ਤਾਂ ਫਿਰੋਜ਼ਪੁਰ ਸੀਟ ਦਾ ਨਾਮ ਨਹੀਂ ਆ ਜੇ, ਕਿਉਂਕਿ ਉਹ ਕੱਲ ਹੀ ਐਲਾਨੀਆ ਹੋ ਸਕਦਾ, ਉਹ ਤੋਂ ਪਹਿਲਾਂ ਸੂਚੀ ਤਿਆਰ ਹੋ ਗਈ ਹੋਵੇ। ਸੋ ਰਸਮੀ ਤੌਰ ਤੇ ਕੱਲ ਇਹੀ ਐਲਾਨ ਹੋ ਰਿਹਾ ਸੀਗਾ ਸ਼ੇਰ ਸਿੰਘ ਘੋੜਾ ਦਾ, ਇਸ ਲਈ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਤਰੀਕ ਮਿਲ ਜੂਗੀ। ਪਰ ਰਾਜਾ ਵੜਿੰਗ ਦਾ ਲੁਧਿਆਣੇ ਤੋਂ ਉਮੀਦਵਾਰ ਤੇ ਪਾਰਟੀ ਦੇ ਪ੍ਰਧਾਨ ਦਾ ਨਾਂ ਨਾ ਹੋਵੇ ਤਾਂ ਇਹ ਤੋਂ ਸਾਰੇ ਹੀ ਹੈਰਾਨ ਹੋਣਗੇ। ਹੁਣ ਅੱਜ 8 ਤਰੀਕ ਹੋ ਗਈ ਜੀ ਸਾਡੇ, ਤੇ ਅੱਜ 2 ਨਾਮਜ਼ਦਗੀਆਂ ਭਰੀਆਂ ਜਾਣੀਆਂ ਕਾਂਗਰਸੀਆਂ ਦੀਆਂ, ਸੰਗਰੂਰ ਦੀ ਤੇ ਪਟਿਆਲਾ ਦੀ। ਜੀ। ਸੋ ਧਰਮਵੀਰ ਗਾਂਧੀ ਤੇ ਸੁਖਪਾਲ ਖਹਿਰਾ ਅੱਜ ਕਾਗਜ਼ ਦਾਖਲ ਕਰ ਰਹੇ ਨੇ, ਹੈ ਨਾ। ਉਹ ਤੋਂ ਬਾਅਦ 9 ਮਈ ਨੂੰ ਕੱਲ ਇੱਕ ਭਰੀ ਜਾਣੀ ਹੈ ਖੰਡੂਰ ਸਾਹਿਬ ਤੋਂ ਜੀਰਾ ਹੋਰੀ ਕੱਲ ਨੂੰ ਨਾਮਜ਼ਦਗੀ ਭਰ ਦੇਣਗੇ। ਫਿਰ 10 ਮਈ ਨੂੰ ਸਭ ਤੋਂ ਵੱਧ ਨੇ ਜੀ 6 ਉਮੀਦਵਾਰ ਇਹਨਾਂ ਦੇ ਕਾਗਜ਼ ਦਾਖਲ ਕਰਨਗੇ 10 ਮਈ ਨੂੰ, ਜਿਨ੍ਹਾਂ 'ਚ ਗੁਰਦਾਸਪੁਰ ਤੋਂ ਸੁਖਿੰਦਰ ਰੰਧਾਵਾ, ਜਲੰਧਰ ਤੋਂ ਚਰਨਜੀਤ ਚੰਨੀ, ਹੁਸ਼ਿਆਰਪੁਰ ਤੋਂ ਜਾਮਨੀ ਗੋਮਰ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ, ਫਿਰ ਫਰੀਦਕੋਟ ਤੋਂ ਬੀਬੀ ਸਾਹੂਕੇ, ਬਠਿੰਡਾ ਤੋਂ ਜੀਤਮਿੰਦਰ ਸਿੱਧੂ। ਇਹਨਾਂ ਸਾਰਿਆਂ ਨੇ 10 ਮਈ ਨੂੰ ਭਰਨੇ ਆ। ਠੀਕ ਹੈ ਜੀ। ਫਿਰ 11 ਮਈ ਨੂੰ ਅੰਮ੍ਰਿਤਸਰ ਤੋਂ ਗੁਰਜੀਤ ਔਜਲੇ ਨੇ ਭਰਨੇ ਆ, 12 ਦਾ ਐਤਵਾਰ ਹੈ, 13 ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਨੇ ਭਰਨੇ ਆ। ਤੇ ਇੰਜ ਇਹ 11 ਨਾਮ ਹੋ ਗਏ। ਤੇ ਪਰ ਇਹਦੇ ਵਿੱਚ 2 ਉਮੀਦਵਾਰ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ, ਚਲੋ ਉਹਨਾਂ ਨੂੰ ਤਰੀਕ ਮਿਲ ਜੂਗੀ, ਪਰ ਰਾਜਾ ਵੜਿੰਗ ਦਾ ਨਾਮ ਕਿਉਂ ਨਹੀਂਗਾ ਜੀ? ਇਹ ਸਵਾਲ ਪੈਦਾ ਹੋਇਆ। ਹਾਂਜੀ, ਹੁਣ ਪਤਾ ਇਹ ਲੱਗ ਰਿਹਾ ਕਿ ਰਾਜਾ ਵੜਿੰਗ ਕਹਿੰਦੇ ਕਿ ਮੈਂ ਤਾਂ ਰਾਹੁਲ ਗਾਂਧੀ ਤੋਂ ਬਿਨਾਂ ਕਾਗਜ਼ ਨਹੀਂ ਭਰਨੇ। ਠੀਕ ਹੈ ਜੀ। ਇਸ ਲਈ ਇਹਦੇ ਵਿੱਚ ਕਹਿੰਦੇ ਉਹਨਾਂ ਦਾ ਨਾਮ ਨਹੀਂ ਹੈਗਾ। ਤੇ ਰਾਹੁਲ ਗਾਂਧੀ ਦਾ ਅਜੇ ਇਹ ਸ਼ਡਿਊਲ ਨਹੀਂ ਤੈਅ ਹੋ ਸਕਿਆ ਕਿ ਉਹ ਕਿਹੜੇ ਦਿਨ ਇੱਥੇ ਆਉਣਗੇ। ਸੋ ਹੁਣ ਕੀ ਰਾਹੁਲ ਗਾਂਧੀ ਰਾਜਾ ਵੜਿੰਗ ਨਾਲ ਕਾਗਜ਼ ਦਾਖਲ ਕਰਨ ਆਉਂਦੇ ਨੇ, ਕੀ ਪ੍ਰਿਅੰਕਾ ਗਾਂਧੀ ਆਉਂਦੇ ਨੇ, ਕੀ ਸੋਨੀਆ ਆਉਂਦੀ ਹੈ, ਕੀ ਖੜਗੇ ਆਉਂਦੇ ਨੇ, ਜਾਂ ਕੋਈ ਵੀ ਨਹੀਂ ਆਉਂਦਾ? ਸੋ ਇਹ ਆਉਣ ਵਾਲਾ ਸਮਾਂ ਦੱਸੂਗਾ। ਫਿਲਹਾਲ ਇਸ ਲਈ ਇਸ ਖਾਨੇ ਦੇ ਵਿੱਚ, ਇਸ ਸੂਚੀ ਦੇ ਵਿੱਚ ਰਾਜਾ ਵੜਿੰਗ ਦਾ ਨਾਮ ਨਹੀਂ ਹੈਗਾ। ਉਹਨਾਂ ਦੀ ਪੂਰੀ ਇਹ ਕਸ਼ਮਕਸ਼ ਹੈ, ਉਹਨਾਂ ਦੀ ਪੂਰੀ ਇਹ ਜੱਦੋਜਹਿਦ ਹੈ ਕਿ ਕਿਸੇ ਤਰ੍ਹਾਂ ਮੈਂ ਕਾਗਜ਼ ਦਾਖਲ ਕਰਨ ਲਈ ਰਾਹੁਲ ਗਾਂਧੀ ਨੂੰ ਇੱਥੇ ਲਿਆਵਾਂ ਤੇ ਸ਼ਾਇਦ ਉਹਦੇ ਨਾਲ ਲੁਧਿਆਣੇ ਦੇ ਵਿੱਚ ਮੈਨੂੰ ਹੋਰ ਬੂਸਟ ਮਿਲ ਜੂਗਾ। ਸੋ ਦੇਖਦੇ ਹਾਂ ਜੋ ਕਿੰਨੇ ਕਾਮਯਾਬ ਹੋਣਗੇ। ਚੰਨੀ ਹੋਰੀ ਵੀ ਇਸ ਕੋਸ਼ਿਸ਼ ਤਾਂ ਹੋਣਗੇ ਘੱਟੋ ਘੱਟ, ਹੈ ਨਾ। ਸੋ ਖਹਿਰਾ ਵੀ ਚਾਹਣਗੇ ਕਿ ਮੇਰੇ ਨਾਲ ਕੋਈ ਬੜਾ ਬੰਦਾ ਆਵੇ। ਗਾਂਧੀ ਨੇ ਵੀ ਦਿੱਲੀ ਫੋਨ ਤੱਕ ਕੀਤੇ ਹੋਣਗੇ। ਸੋ ਕੋਸ਼ਿਸ਼ਾਂ ਤਾਂ ਕਿਹੜਾ ਉਮੀਦਵਾਰ ਨਹੀਂ ਕਰੂਗਾ ਨਾ, ਜੋ ਸਾਰੇ ਹੀ ਚਾਹਣਗੇ ਕੋਈ ਨਾ ਕੋਈ ਕਿ ਮੇਰੇ ਨਾਲ ਕੋਈ ਬੜਾ ਚਿਹਰਾ ਹੋਵੇ ਉਸ ਦਿਨ। ਸੋ ਕੀ ਸਥਾਨਕ ਬੜੇ ਚਿਹਰੇ ਹੋਣਗੇ? ਕਿਉਂਕਿ ਪਿਛਲੀ ਵਾਰ ਜੇ ਦਿੱਲੀ ਤੋਂ ਕੋਈ ਨਹੀਂ ਆਉਂਦਾ ਸੀ ਤਾਂ ਘੱਟੋ ਘੱਟ ਕੈਪਟਨ ਨੂੰ ਜੀਪ 'ਚ ਚੜਾ ਕੇ ਲੈ ਜਾਂਦੇ ਸੀ ਨਾਲ, ਜਾਖੜ ਹੁੰਦਾ ਸੀ, ਚਲੋ ਨਵਜੋਤ ਸਿੱਧੂ ਆ ਜਾਂਦਾ ਸੀ ਕਈਆਂ ਨਾਲ। ਸੋ ਕੁਝ ਦਿਖਾਉਣ ਨੂੰ ਵੀ ਸ਼ੋਅ ਪੀਸ ਵੀ ਹੈਗੇ ਸੀ ਕੁਝ, ਤੇ ਕੁਝ ਸਹੀ ਲੀਡਰ ਵੀ ਹੈਗੇ ਸੀ। ਸੋ ਇਸ ਵਾਰ ਉਹ ਜੇ ਨਾਮੀ ਗ੍ਰਾਮੀ ਮਤਲਬ 100 ਸਾਲ ਵਾਲੇ ਚੌਧਰੀ ਪਰਿਵਾਰ ਵੀ ਹੁਣ ਤਾਂ ਕਾਂਗਰਸ ਨਾਲ ਨਹੀਂ ਹੈਗਾ ਇਸ ਵਾਰ। ਸੋ ਇਸ ਲਈ ਕਾਂਗਰਸ ਲਈ ਇਹ ਦਿੱਕਤ ਹੈਗੀ ਆ ਕਿ ਹੁਣ ਦਿੱਲੀ ਤੋਂ ਕਿਹਨੂੰ ਬੁਲਾਉਂਦੇ ਨੇ, ਕਿਹਨੂੰ ਨਹੀਂ, ਇਹ ਦੇਖਣ ਵਾਲੀ ਗੱਲ ਹੋਊਗੀ ਕਿ ਇਹਦੇ ਵਿੱਚ ਕੀ ਰੋਲ ਰਹਿੰਦਾ ਦਿੱਲੀ ਦਾ, ਜਾਂ ਸਾਰੇ ਆਪੋ ਆਪੇ ਕਾਗਜ਼ ਭਰਦੇ ਨੇ। ਤੇ ਪਰ ਰਾਜਾ ਵੜਿੰਗ ਵਾਲੀ ਜਿਹੜੀ ਜਿੱਦ ਹੈ ਉਹ ਪੁੱਗਦੀ ਹੈ ਜਾਂ ਨਹੀਂ, ਇਹ ਦੇਖਦੇ ਆ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਹਰਿਆਣੇ ਦੀ ਸਿਆਸਤ ਦੇ ਬਾਰੇ, ਕਹਿੰਦੇ ਸੈਣੀ ਸਰਕਾਰ ਸੰਕਟ ਦੇ ਵਿੱਚ ਆ ਗਈ ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੀ ਤਰੀਕ ਦੇ ਵਿੱਚ ਭਾਜਪਾ ਕੋਲ ਉੱਥੇ ਬਹੁਮਤ ਨਹੀਂ ਹੈਗਾ। ਠੀਕ ਹੈ ਜੀ। ਜੇਕਰ ਸਹੀ ਰੂਪ 'ਚ ਸਮਝਣਾ ਹੋਵੇ ਤਾਂ ਸਿੱਧਾ ਜੀ ਗੱਲ ਹੈ ਕਿ 3 ਆਜ਼ਾਦ ਐਮਐਲਏ ਨੇ ਭਾਜਪਾ ਦਾ ਸਾਥ ਛੱਡਤਾ, ਤੇ ਉਹਨਾਂ ਤੇ ਕੋਈ ਉਹ ਨਿਯਮ ਤਾਂ ਲਾਗੂ ਨਹੀਂ ਹੁੰਦਾ, ਇਸ ਲਈ ਉਹ ਦਲ ਬਦਲੀ ਵਾਲਾ ਹੈ ਨਾ, ਤੇ ਇਸ ਲਈ ਉਹ ਕਿਸੇ ਪਾਸੇ ਜੇ ਜਾ ਕੇ ਬੈਠਦੇ ਨੇ ਤਾਂ ਉਹਨਾਂ ਦੀ ਵਿਧਾਇਕੀ ਤਾਂ ਜੇ ਕਾਇਮ ਹੈ ਜੀ। ਤੇ ਹੁਣ ਉਹ ਹੁੱਡਾ ਦੇ ਘਰੇ ਜਾ ਕੇ ਬੈਠ ਗਏ ਤੇ ਰਾਜਪਾਲ ਨੂੰ ਚਿੱਠੀ ਲਿਖਤੀ ਉਹਨਾਂ ਨੇ ਜੀ। ਰਣਧੀਰ ਹੋਰੀ ਨੇ, ਧਰਮਪਾਲ ਹੋਰੀ ਨੇ, ਸੋਮਵੀਰ ਸਾਗਵਾਨ ਹੋਰੀ ਨੇ। ਸੋ 3 ਆਜ਼ਾਦ ਐਮਐਲਏ ਨੇ, ਤੇ 3 ਆਜ਼ਾਦ ਐਮਐਲਏ ਹੁਣ ਕਾਂਗਰਸ ਵਾਲੇ ਪਾਲੇ 'ਚ ਆ ਗਏ, ਤੇ ਇਹਦੇ ਨਾਲ ਭਾਜਪਾ ਸਰਕਾਰ ਘੱਟ ਗਿਣਤੀ 'ਚ ਆ ਗਈ। ਹੁਣ 90 ਵਿਧਾਨ ਸਭਾ ਸੀਟਾਂ ਨੇ ਸਾਡੇ ਗਵਾਂਢੀ ਸੂਬੇ ਹਰਿਆਣਾ ਦੇ ਵਿੱਚ, ਤੇ 90 ਦਾ ਮਤਲਬ 46 ਤੁਹਾਨੂੰ ਬਹੁਮਤ ਲਈ ਚਾਹੀਦੀਆਂ ਨੇ। ਪਰ 2 ਸੀਟਾਂ ਖਾਲੀ ਨੇ ਪ੍ਰਵੀਨ ਜੀ, ਠੀਕ ਹੈ, ਕਰਨਾਲ ਤੇ ਸਿਰਸਾ। ਤਾਂ ਇਹਦਾ ਮਤਲਬ ਐਮਐਲਏ ਦੀ ਗਿਣਤੀ 88 ਹੈ। ਹਾਂਜੀ, ਤੇ 45 ਜੇ 88 ਦੇ ਹਿਸਾਬ ਨਾਲ ਵੀ ਸੋਚੋ ਤਾਂ ਵੀ 45 ਬਹੁਮਤ ਲਈ ਚਾਹੀਦੀਆਂ ਨੇ। ਹਾਂਜੀ, ਠੀਕ ਹੈ ਜੀ। ਹੁਣ ਭਾਜਪਾ ਦੀਆਂ ਆਪਣੇ ਐਮਐਲਏ ਹੈਗੇ ਨੇ 40। ਠੀਕ ਹੈ ਜੀ। 6 ਦਾ ਸੀ ਉਹਨਾਂ ਨੂੰ ਆਜ਼ਾਦ ਦਾ ਸਮਰਥਨ, 1 ਦਾ ਸੀ ਉਹਨਾਂ ਨੂੰ ਹਲੋਪਾ ਵਾਲਾ ਉਹ ਕਾਂਡਾ ਕੀ ਹੈ ਨਾ, ਗੋਪਾਲ ਕਾਂਡਾ, ਉਹਦਾ। ਸੋ ਇੰਜ ਮਿਲਾ ਕੇ ਉਹਨਾਂ ਕੋਲ ਆਰਾਮ ਨਾਲ 47 ਦੇ ਗੇਟ 'ਚ ਬਣਦੇ ਸੀ, ਕੋਈ ਦਿੱਕਤ ਨਹੀਂ ਸੀ। ਹੁਣ ਜਿਹੜੇ 6 ਆਜ਼ਾਦ ਸੀ ਉਹਨਾਂ 'ਚੋਂ 1 ਨੂੰ ਰਣਜੀਤ ਚਟਾਲਾ ਦਾ ਤੁਸੀਂ ਉਮੀਦਵਾਰ ਉਤਾਰਤਾ, ਉਹਦੇ ਤਾਂ ਛੁੱਟੀ ਹੋ ਗਈ, ਹੁਣ ਤਾਂ ਅਸਤੀਫਾ ਦੇ ਕੇ ਉਮੀਦਵਾਰ ਹੋ ਸਕਦੇ ਨੇ, ਆਜ਼ਾਦ ਸੀ ਉਹ। ਸੋ ਉਹ ਐਮਐਲਏ ਉਧਰ ਚਲਾ ਗਿਆ। 3 ਐਮਐਲਏ ਨੇ ਸਾਥ ਛੱਡਤਾ, 46 'ਚੋਂ 4 ਚਲੇ ਗਏ। ਸੋ ਇਸ ਤਰ੍ਹਾਂ 6 ਦੇ ਵਿੱਚੋਂ 4 ਬਾਹਰ ਹੋ ਗਏ, 2 ਆਜ਼ਾਦ ਬਚੇ ਤੁਹਾਡੇ ਕੋਲ, ਤੇ 2 ਆਜ਼ਾਦ ਰਹਿ ਗਏ, ਤੇ 1 ਤੁਹਾਡੇ ਕੋਲ ਗੋਪਾਲ ਕਾਂਡਾ ਰਹਿ ਗਿਆ। 40 ਤੁਹਾਡੇ ਕੋਲ ਆਪਣੀ, ਤੁਹਾਡੇ ਕੋਲ 43 ਰਹਿ ਗਏ ਜੀ। ਚਾਹੀਦੇ ਸੀ 45। ਹੁਣ ਇੱਥੇ ਪੇਚ ਫਸਦਾ। ਦੂਏ ਪਾਸੇ ਵਿਰੋਧੀ ਧਿਰ 'ਚ ਕਾਂਗਰਸ ਕੋਲ 30 ਨੇ,
ਜਜਪਾ ਕੋਲ 10 ਨੇ, ਅਨੈਲੋ ਕੋਲ 1 ਹੈ 3 ਆਜ਼ਾਦ ਇਹ ਆ ਗਏ, 1 ਆਜ਼ਾਦ ਪਹਿਲਾਂ ਤੋਂ ਸੀ, ਇੱਧਰ 45 ਹੋ ਗਏ ਪੂਰੇ। ਠੀਕ ਹੈ। ਹੁਣ ਇੱਕ ਪਾਸੇ ਸਥਿਤੀ ਇਹ ਹੈ ਕਿ ਜਜਪਾ ਵਾਲੇ ਕਹਿੰਦੇ ਕਿ ਅਸੀਂ ਹੁੱਡਾ ਨੂੰ ਸੁਨੇਹਾ ਭੇਜਤਾ ਕਿ ਜੇ ਸਰਕਾਰ ਡੇਗਣੀ ਆ ਡੇਗ ਲਾ, ਅਸੀਂ ਤੈਨੂੰ ਬਾਹਰੋਂ ਵੀ ਸਮਰਥਨ ਦੇ ਦਾਂਗੇ। ਦੂਜੇ ਪਾਸੇ ਪਤਾ ਲੱਗ ਰਿਹਾ ਕਿ ਜਜਪਾ ਦੇ 2-3 ਵਿਧਾਇਕ ਕਹਿੰਦੇ ਜੀ ਅਸੀਂ ਆਉਣ ਲਈ ਤਿਆਰ ਹਾਂ ਜੀ। ਠੀਕ ਹੈ। ਸੋ ਹੁਣ ਉਹ ਕਿਵੇਂ ਆ ਪਾਉਣਗੇ, 2/3 ਹੋਣਾ ਜ਼ਰੂਰੀ ਹੈ। ਉਸ ਹਿਸਾਬ ਨਾਲ ਮਤਲਬ ਕਿ ਉੱਥੇ ਸਥਿਤੀ ਕੀ ਬਣਦੀ ਹੈ ਦੇਖਣ ਵਾਲੀ ਗੱਲ ਹੈ। ਪਰ ਸੈਣੀ ਹੋਰੀ ਜਿਹੜੇ ਮੁੱਖ ਮੰਤਰੀ ਨੇ ਉਹ ਕਹਿੰਦੇ ਜੋ ਮਰਜ਼ੀ ਕਰ ਲੈਣ, ਨਾ ਮੇਰੀ ਸਰਕਾਰ ਕਿਤੇ ਚੱਲੀ ਹੈ, ਨਾ ਮੇਰੀ ਕੁਰਸੀ ਕਿਤੇ ਚੱਲੀ ਹੈ। ਹੁਣ ਉਹ ਕਿਸ ਪਹਿਲੂ ਤੇ ਬੋਲ ਰਹੇ ਨੇ, ਉਹ ਪਹਿਲੂ ਵੀ ਸਮਝਣ ਦੀ ਲੋੜ ਹੈ। ਹਾਂਜੀ। ਹੁਣ ਇਸ ਮੌਕੇ ਜਦੋਂ ਬਹੁਮਤ ਚ ਨਹੀਂ ਹੈ ਸਰਕਾਰ, ਤਾਂ ਜਾਂ ਤਾਂ ਰਾਜਪਾਲ ਖੁਦ ਕਹਿਣ ਕਿ ਭਾਈ ਦੱਸੋ, ਜੇ ਵਿਰੋਧੀ ਧਿਰ ਕੋਲ ਗਿਣਤੀ ਵੱਧ ਗਈ, ਤੁਹਾਡੇ ਕੋਲ ਗਿਣਤੀ ਘੱਟ ਹੈ, ਤਾਂ ਕਰਾਓ ਆਪਣਾ ਗਿਣਤੀ ਮਿਣਤੀ ਪੂਰੀ ਫਲੋਰ ਟੈਸਟ ਜਿਹਨੂੰ ਆਪਾਂ ਕਹਿੰਦੇ ਹਾਂ। ਜਾਂ ਤਾਂ ਇਹ ਹੈ, ਨਹੀਂ ਫਿਰ ਵਿਰੋਧੀ ਧਿਰ ਬੇਭਰੋਸਗੀ ਦਾ ਮਤਾ ਲਿਆਵੇ। ਬੇਭਰੋਸਗੀ ਦੇ ਮਤਾ ਦੇ ਲਈ ਸਪੀਕਰ ਨੂੰ ਫਿਰ ਪਹੁੰਚ ਕਰਨੀ ਪੈਣੀ ਹੈ। ਹਾਂਜੀ। ਸੋ ਉਸ ਹਵਾਲੇ ਨਾਲ 2021 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਸੀ, ਇੱਕ ਵਾਰ ਤਾਂ ਜਦ ਬੇਭਰੋਸਗੀ ਦਾ ਮਤਾ ਲਿਆਈ ਸੀ ਕਾਂਗਰਸ, ਫਿਰ 1 ਮਾਰਚ 2024 ਚ ਲਿਆਂਦੀ ਆ, ਤੇ ਸੈਣੀ ਉਹਨਾਂ ਨੂੰ ਬਣਿਆ ਵੀ ਅਜੇ 6 ਮਹੀਨੇ ਨਹੀਂ ਹੋਏ, ਤੇ ਮਾਰਚ 2024 ਨੂੰ ਵੀ 6 ਮਹੀਨੇ ਜਾ ਕੇ ਸਤੰਬਰ ਚ ਹੋਣੇ ਆ। ਸੋ ਬੇਭਰੋਸਗੀ ਦਾ ਮਤਾ 6 ਮਹੀਨੇ ਚ ਆ ਸਕਦਾ ਇੱਕ ਵਾਰ। ਇਸ ਲਈ ਇਹ ਸਤੰਬਰ ਤੋਂ ਪਹਿਲਾਂ ਆਉਣਾ ਨਹੀਂ, ਅਕਤੂਬਰ ਨਵੰਬਰ ਚ ਚੋਣਾਂ ਹੀ ਨੇ ਵਿਧਾਨ ਸਭਾ। ਬਿਲਕੁਲ। ਸੋ ਇਸ ਲਈ ਫਿਲਹਾਲ ਉਹਨਾਂ ਨੂੰ ਲੱਗਦਾ ਕਿ ਅਸੀਂ ਖਤਰੇ ਚ ਨਹੀਂ ਹੈਗੀ, ਤੇ ਜੇ ਲੋੜ ਪਈ ਜਜਪਾ ਦੇ 10 ਚੋਂ ਕਿਤੇ 9 ਨਾ ਤੋੜ ਲੈਣ, ਤਾਂ ਇਸ ਸਥਿਤੀ ਚ ਭਾਜਪਾ। ਜੀ ਜੀ ਬਿਲਕੁਲ। ਉਹਨਾਂ ਨੇ ਤਾਂ ਜਿਹੜੀਆਂ ਬਣੀਆਂ ਬਣਾਈਆਂ ਸਰਕਾਰਾਂ ਸੀ, ਮੱਧ ਪ੍ਰਦੇਸ਼ ਦੀ ਉਦਾਹਰਨ ਆਪਣੇ ਸਾਹਮਣੇ ਆ, ਮਹਾਰਾਸ਼ਟਰ ਦੀ ਉਦਾਹਰਨ ਆਪਣੇ ਸਾਹਮਣੇ ਆ, ਬਿਹਾਰ ਦੀ ਸਾਹਮਣੇ ਆ, ਹਿਮਾਚਲ ਦਾ ਸਿਆਸੀ ਸੰਕਟ ਦੇਖ ਲਓ। ਉਹ 7-8 ਰਾਜ ਸਭਾ ਦੀ ਚੋਣ ਵੇਲੇ ਐਸਾ ਉੱਥੇ ਭਸੂੜੀ ਪਈ, ਹਲੇ ਤੱਕ ਉਹ ਡੈਮੇਜ ਕੰਟਰੋਲ ਨਹੀਂ ਹੋਇਆ ਕਾਂਗਰਸ ਤੋਂ। ਬਰਖਾਸਤ ਵੀ ਪੰਜਾਬ ਵਾਲੇ ਪੁੱਛਣ ਲੱਗ ਜਾਂਦੇ ਆ ਕਿ ਇੱਥੇ ਤਾਂ ਨਹੀਂ ਹੋਣ ਲੱਗਿਆ। ਹਾਂਜੀ ਹਾਂਜੀ। ਇੱਥੇ ਤਾਂ ਫਿਰ ਉਹ ਜਾਖੜ ਸਾਹਿਬ ਵਾਲੀ ਗੱਲ ਮੈਨੂੰ ਤੁਹਾਡੀ ਯਾਦ ਆ, ਤੁਸੀਂ ਕਿਹਾ ਸੀਗਾ ਕਿ ਅਸੀਂ ਉਹ ਜਿਹੜਾ 5-5 ਹਜ਼ਾਰ ਵਾਲੀ ਚੀਜ਼ ਆ ਤੇ ਉਹ ਅਸੀਂ 25 ਕਰੋੜ ਚ ਕਿਉਂ ਲਵਾਂਗੇ। ਉਹਨਾਂ ਨੇ ਬੜਾ ਤਕੜਾ ਸਟਾਇਰ ਕੀਤਾ ਸੀਗਾ ਵੀ 5000 ਵਾਲੀ ਦੇਖੋ ਜੋ ਮਰਜ਼ੀ ਆ, ਪਰ ਅੱਜ ਕੱਲ ਉਹ ਦੋਸ਼ ਲਾਉਣ ਵਾਲੇ ਵੀ ਤਾਂ ਉਧਰਲੇ ਪਾਲੇ ਚ ਹੀ ਬੈਠੇ ਆ ਨਾ, ਜਿਹੜੇ ਸਭ ਤੋਂ ਵੱਧ ਚੜ ਕੇ ਕਹਿੰਦੇ ਸੀ ਸਾਨੂੰ ਫੋਨ ਆ ਰਿਹਾ ਜੀ, ਸਾਨੂੰ ਆਪਰੇਸ਼ਨ ਲੋਟਸ ਆ, ਉਹ ਵੀ ਤਾਂ ਕਮਲ ਦੇ ਫੁੱਲ ਤੇ ਬੈਠੇ ਅੱਜ ਕੱਲ। ਹਾਂ, ਇਹ ਗੱਲਾਂ ਆਪਣੇ ਜਦੋਂ ਤੁਸੀਂ ਇੰਪੋਰਟ ਕਰੋਗੇ ਫਿਰ ਅਗਲਾ ਕਦੇ ਐਕਸਪੋਰਟ ਵੀ ਕਰਕੇ ਲੈ ਜਾਊਗਾ। ਹੁਣ ਜਿਵੇਂ ਹੋਈ ਹੈ, ਤੁਸੀਂ ਰਿੰਕੂ ਲੈ ਤੇ ਅਗਲੇ ਗਾਂ ਲੈ ਗਏ ਰਿੰਕੂ ਨੂੰ। ਜੀ ਤੁਸੀਂ ਕਿਹੜਾ ਫਿਰ ਵਲੰਟੀਅਰਾਂ ਚ ਪੈਦਾ ਕੀਤੇ ਸੀ ਕੈਂਡੀਡੇਟ? ਹਾਂ, ਇਹ ਸਵਾਲ ਹੈਗਾ, ਇਹ ਸਵਾਲ ਹੈਗਾ। ਇਹ ਸਵਾਲ ਪੰਜਾਬ ਚ ਭਾਜਪਾ ਨੂੰ ਵੀ ਇਸ ਵਾਰ ਸਾਹਮਣਾ ਕਰਨਾ ਪਊਗਾ, ਇਸ ਸਵਾਲ ਦਾ ਆਮ ਆਦਮੀ ਪਾਰਟੀ ਨੂੰ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।